वाहिगुरू जी का खालसा वाहिगुरू जी की फतेह। TV 84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਆ ਜਾਂ ਫਿਰ ਸੋਸ਼ਲ ਮੀਡੀਆ ਤੇ ਸਾਨੂੰ ਦੁਨੀਆ ਭਰ ਦੇ ਵਿੱਚ ਦੇਖ ਰਹੇ ਆ, ਮੈਂ ਅਮਰਵੀਰ ਸਿੰਘ ਆਪ ਸਭ ਦਾ ਤਹਿ ਦਿਲੋਂ ਸਵਾਗਤ ਕਰਦਾ। ਵੀਰਜ਼, ਅੱਜ ਅਸੀਂ ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ DC ਦੇ ਵਿੱਚ ਪਹੁੰਚੇ ਆ। ਅੱਜ ਉਹ ਦਿਨ ਹੈ 15 ਅਗਸਤ ਜਦੋਂ 1947 ਦੇ ਵਿੱਚ ਸਿੱਖ ਕੌਮ ਇੱਕ ਗੁਲਾਮੀ ਦੇ ਵਿੱਚੋਂ ਨਿਕਲ ਕੇ ਦੂਜੀ ਗੁਲਾਮੀ ਦੇ ਵਿੱਚ ਪਹੁੰਚੀ ਸੀ। ਤੇ ਅੱਜ ਦਾ ਜਿਹੜਾ ਦਿਨ ਹੈ ਇਹ 1947 ਤੋਂ ਲੈ ਕੇ ਹੀ, ਜਦੋਂ ਤੋਂ 1947 ਤੋਂ ਬਾਅਦ ਭਾਰਤ ਦਾ ਸੰਵਿਧਾਨ ਲਾਗੂ ਹੁੰਦਾ ਹੈ, ਉਹਦੇ 'ਤੇ ਸਿੱਖ ਨੁਮਾਇੰਦਿਆਂ ਵੱਲੋਂ ਦਸਤਖਤ ਨਹੀਂ ਕੀਤੇ ਜਾਂਦੇ, ਉਸੇ ਦਿਨ ਤੋਂ ਜਿਹੜਾ ਆ ਕਾਲੇ ਦਿਨ ਵਜੋਂ ਮਨਾਉਣ ਦੀ ਜਿਹੜੀ ਰਵਾਇਤ ਹੈ ਉਹ ਸ਼ੁਰੂ ਹੋ ਗਈ ਸੀ। 1984 ਤੋਂ ਬਾਅਦ ਇਹ ਹੋਰ ਪ੍ਰਬਲਤਾ ਦੇ ਨਾਲ ਦੁਨੀਆ ਭਰ ਦੇ ਵਿੱਚ ਉਜਾਗਰ ਹੋਈ ਤੇ ਅੱਜ ਜਿਸ ਮੁਕਾਮ 'ਤੇ ਅਸੀਂ ਖਲੋਤੇ ਹਾਂ, ਦੁਨੀਆ ਭਰ ਦੇ ਵਿੱਚ ਜਿਹੜੇ ਪ੍ਰੋਟੈਸਟ ਨੇ ਉਹ ਕੀਤੇ ਜਾ ਰਹੇ ਨੇ। ਪੰਜਾਬ ਦੇ ਵਿੱਚ ਵੀ ਅੱਜ 3-4 ਥਾਵਾਂ ਦੇ ਉੱਤੇ, ਜਲੰਧਰ ਦੇ ਵਿੱਚ, ਪਟਿਆਲੇ ਦੇ ਵਿੱਚ ਤੇ ਹੋਰ ਥਾਵਾਂ 'ਤੇ ਜਿਹੜੇ ਪ੍ਰੋਟੈਸਟ ਨੇ ਉਹ ਸਿੱਖ ਆਰਗੇਨਾਈਜੇਸ਼ਨਸ ਵੱਲੋਂ ਕੀਤੇ ਗਏ ਆ। ਬਾਹਰ ਅਸੀਂ ਇੰਗਲੈਂਡ ਦੇ ਵਿੱਚ, UK ਦੇ ਵਿੱਚ ਦੇਖਿਆ, ਸਵਿਟਜ਼ਰਲੈਂਡ ਦੇ ਵਿੱਚ, ਅੱਜ ਜਿੱਥੇ ਇੱਥੇ ਅਮਰੀਕਾ, ਕੈਨੇਡਾ ਦੇ ਵਿੱਚ, ਆਸਟ੍ਰੇਲੀਆ ਦੇ ਵਿੱਚ, ਮੈਲਬਰਨ ਦੇ ਵਿੱਚ ਵੱਡੇ ਜਿਹੜੇ ਪ੍ਰੋਟੈਸਟ ਨੇ ਉਹ ਹੋ ਰਹੇ ਆ। ਸੋ ਅੱਜ ਅਸੀਂ ਵਾਸ਼ਿੰਗਟਨ DC ਦੇ ਵਿੱਚ ਪਹੁੰਚੇ ਹਾਂ। ਇੱਥੇ ਅੱਜ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਸਿੱਖ ਸੰਗਤਾਂ ਜਿਹੜੀਆਂ ਟਰਾਈ ਸਟੇਟ ਏਰੀਏ ਦੇ ਵਿੱਚੋਂ ਤੇ ਖਾਸ ਤੌਰ 'ਤੇ DMV ਏਰੀਏ ਦੇ ਵਿੱਚੋਂ ਇੱਥੇ ਜੁੜੀਆਂ ਨੇ। ਦੂਰ ਦਰਾਡਿਓਂ ਵੀ ਸੰਗਤਾਂ ਪਹੁੰਚੀਆਂ ਨੇ ਕਿਉਂਕਿ ਅੱਜ 15 ਅਗਸਤ ਦਾ ਦਿਨ ਹੈ ਤੇ ਪਰਸੋਂ ਨੂੰ ਖਾਲਿਸਤਾਨ ਰੈਫਰੈਂਡਮ ਦੀਆਂ ਜਿਹੜੀਆਂ ਵੋਟਾਂ ਨੇ ਉਹ ਨੈਸ਼ਨਲ ਮਾਲ ਕੈਪੀਟਲ ਹਿੱਲ ਦੇ ਸਾਹਮਣੇ ਜਿਹੜੀਆਂ ਨੇ ਉਹ ਪੈਣ ਜਾ ਰਹੀਆਂ ਨੇ ਤੇ ਉਸ ਦੇ ਲਈ ਵੀ ਜਿਹੜੀਆਂ ਸਿੱਖ ਸੰਗਤਾਂ ਨੇ ਉਹ ਦੂਰ ਦਰਾਡਿਓਂ ਇੱਥੇ ਪਹੁੰਚ ਰਹੀਆਂ ਨੇ। ਕੁਝ ਜਿਹੜੇ ਸੱਜਣ ਨੇ, ਸਿੰਘ ਨੇ, ਐਕਟਿਵਿਸਟ ਨੇ, ਉਹ ਕੈਲੀਫੋਰਨੀਆ ਤੋਂ ਪਹੁੰਚੇ ਆ, ਕੈਨੇਡਾ ਤੋਂ, ਮੌਂਟਰੀਅਲ ਤੋਂ, ਟੋਰਾਂਟੋ ਤੋਂ ਵੀ ਜਿਹੜੇ ਨੇ ਸੱਜਣ ਉਹ ਇਸ ਰੈਫਰੈਂਡਮ ਦੀਆਂ ਜਿਹੜੀਆਂ ਵੋਟਾਂ ਨੇ ਉਹਦੇ ਵਿੱਚ ਸ਼ਮੂਲੀਅਤ ਕਰਨ ਦੇ ਲਈ, ਇੱਥੇ ਹਾਜ਼ਰੀ ਭਰਨ ਦੇ ਲਈ ਇੱਥੇ ਪਹੁੰਚੇ ਹੋਏ ਆ। ਸੋ ਅੱਜ ਉਹ ਵੀ ਇਕੱਤਰ ਹੋਏ ਨੇ। 15 ਅਗਸਤ ਦਾ ਦਿਨ ਜਿਹੜਾ ਹੈ ਉਹ ਕਾਲਾ ਦਿਨ ਸਿੱਖ ਕੌਮ ਦੇ ਲਈ, ਉਸ ਦੀ ਕਮੈਮੋਰੇਸ਼ਨ ਦੇ ਲਈ ਤੇ ਭਾਰਤ ਸਰਕਾਰ ਦਾ, ਮੋਦੀ ਸਰਕਾਰ ਦਾ ਵਿਰੋਧ ਜਿਹੜਾ ਹੈ ਉਹ ਇੱਥੇ ਦਰਜ ਕਰਵਾਉਣ ਦੇ ਲਈ ਇੰਡੀਅਨ ਅੰਬੈਸੀ ਦੇ ਬਾਹਰ ਜਿਹੜੀ ਇੱਥੇ ਵੱਡੀ ਇਕੱਤਰਤਾ ਤੁਸੀਂ ਮੇਰੇ ਸਾਹਮਣੇ ਮੇਰੇ ਬੈਕ ਸਾਈਡ 'ਤੇ ਦੇਖ ਸਕਦੇ ਹੋ। ਸੋ ਆਓ ਇਸ ਪ੍ਰੋਟੈਸਟ ਦਾ ਵੀ ਹਿੱਸਾ ਬਣਦੇ ਆ, ਨਾਲ ਜਿਹੜੇ ਐਕਟਿਵਿਸਟ ਦੂਰ ਦਰਾਡਿਓਂ ਇੱਥੇ ਪਹੁੰਚੇ ਆ ਉਹਨਾਂ ਦੇ ਵਿਚਾਰ ਵੀ ਜਾਣਦੇ ਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ 15 ਅਗਸਤ ਦਾ ਦਿਨ ਆ। ਉਸ ਦਿਨ 1947 ਵਿੱਚ ਹਿੰਦੁਸਤਾਨ ਨੂੰ ਆਜ਼ਾਦੀ ਮਿਲੀ ਪਰ ਸਿੱਖਾਂ ਨੂੰ ਉਦੋਂ ਤੋਂ ਲੈ ਕੇ ਹੁਣ ਤੱਕ ਆਜ਼ਾਦੀ ਨਹੀਂ ਮਿਲੀ। ਜਦੋਂ ਅਸੀਂ ਆਜ਼ਾਦੀ ਲੈਣ ਵਾਸਤੇ ਕੋਸ਼ਿਸ਼ ਕਰਦੇ ਹਾਂ, ਆਪਣੇ ਹੱਕ ਮੰਗਦੇ ਹਾਂ ਤੇ ਹਿੰਦੁਸਤਾਨ ਦੀ ਸਰਕਾਰ ਜਿਹੜੀ ਆ ਸਾਡੇ 'ਤੇ ਗੋਲੀਆਂ ਚਲਾਉਂਦੀ ਆ, ਪਰ ਅਸੀਂ ਇਹਨਾਂ ਦੀਆਂ ਗੋਲੀਆਂ ਦਾ ਜਵਾਬ, ਇਹਨਾਂ ਦੀ ਬੁਲਟਸ ਦਾ ਜਵਾਬ ਬੈਲਰ ਨਾਲ ਦੇ ਰਹੇ ਹਾਂ। ਉਹ ਬੈਲਰ ਵਾਸਤੇ ਇੱਥੇ ਵਾਸ਼ਿੰਗਟਨ DC ਦੀ ਧਰਤੀ ਉੱਤੇ ਖਾਲਿਸਤਾਨ ਰੈਫਰੈਂਡਮ ਹੋ ਰਿਹਾ ਵਾ। ਉਹ ਰੈਫਰੈਂਡਮ 17 ਤਰੀਕ ਨੂੰ ਦਿਨ ਐਤਵਾਰ ਜਿਹੜੀ ਕਿ ਨੈਸ਼ਨਲ ਮਾਲ ਆ ਉੱਥੇ 12 ਸਟਰੀਟ ਤੇ ਮੈਡੀਸਨ ਦੇ ਉੱਤੇ ਇਹ ਰੈਫਰੈਂਡਮ ਦੀਆਂ ਵੋਟਾਂ ਪੈ ਰਹੀਆਂ ਨੇ। ਇਹ ਰੈਫਰੈਂਡਮ ਇੱਕ ਦੁਨੀਆ ਦਾ ਕਾਨੂੰਨ ਆ ਜਿਹਦੇ ਥੱਲੇ ਕਈ ਕੌਮਾਂ ਜਿਹੜੀਆਂ ਨੇ ਉਹ ਆਜ਼ਾਦ ਹੋ ਸਕਦੀਆਂ ਨੇ। ਅਸੀਂ ਵੀ ਉਸ ਰੈਫਰੈਂਡਮ ਨੂੰ ਯੂਜ਼ ਕਰ ਰਹੇ ਹਾਂ ਜਿਹੜੇ ਕਿ 6 ਵਾਰਾਂ ਹਿੰਦੁਸਤਾਨ ਦੀ ਸਰਕਾਰ ਨੇ ਰੈਫਰੈਂਡਮ ਕਰਾ ਕੇ ਆਪਣੇ ਨਾਲ ਇਲਾਕੇ ਜੋੜੇ ਨੇ। UK ਨੇ ਵੀ ਰੈਫਰੈਂਡਮ ਕਰਨ ਦੀ ਜਿਹੜੀ ਇਜਾਜ਼ਤ ਸਕਾਟਿਸ਼ ਲੋਕਾਂ ਨੂੰ ਦਿੱਤੀ। ਇਸ ਤਰ੍ਹਾਂ ਕੈਨੇਡਾ 'ਚ ਰੈਫਰੈਂਡਮ ਹੋਏ। ਅਸੀਂ ਉਹ ਰੈਫਰੈਂਡਮ ਦੀ ਵਰਤੋਂ ਕਰਕੇ ਕਾਨੂੰਨੀ, ਲੋਕਤੰਤਰ ਤੇ ਸ਼ਾਂਤਮਈ ਤਰੀਕੇ ਨਾਲ ਪੰਜਾਬ ਨੂੰ, ਹਿੰਦੁਸਤਾਨ ਨੂੰ ਆਜ਼ਾਦ ਕਰਨ ਵਾਸਤੇ ਰੈਫਰੈਂਡਮ ਕਰ ਰਹੇ ਹਾਂ। ਇਹ ਰੈਫਰੈਂਡਮ ਜਿਹੜਾ ਵਾਸ਼ਿੰਗਟਨ DC ਵਿੱਚ ਹੋ ਰਿਹਾ ਵਾ ਕਿਉਂਕਿ ਇਹ ਦੁਨੀਆ ਦੀ ਇੱਕ ਜਿਓ ਪੋਲੀਟੀਕਲ ਹੱਬ ਆ। ਇਹ ਦੁਨੀਆ ਦੀ ਜਿਹੜੀ ਪੋਲਿਟਿਕਸ ਦਾ ਸੈਂਟਰ ਆ। ਇੱਥੋਂ ਅਸੀਂ ਮੈਕਸਿਮਮ ਮੈਸੇਜ ਭੇਜ ਰਹੇ ਹਾਂ ਵੀ ਆਓ ਆਪਾਂ ਸਾਰੇ ਇੱਥੇ ਪਹੁੰਚ ਕੇ ਖਾਲਿਸਤਾਨ ਦੀ ਮੁਹਿੰਮ ਦੀਆਂ ਵੋਟਾਂ ਪਾ ਕੇ ਖਾਲਿਸਤਾਨ ਦੀ ਆਜ਼ਾਦੀ ਵਾਸਤੇ ਆਪਣੀ ਜਿਹੜੀ ਆ ਮੋਹਰ ਲਾਈਏ ਤੇ ਹਿਸਟਰੀ ਦਾ ਹਿੱਸਾ ਬਣੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਧੰਨਵਾਦ ਹੈ ਜੀ ਭਾਈ ਅਮਰਦੀਪ ਦਾ
ਤੇ ਨਾਲ ਹੀ TV 84 ਦਾ ਜਿਹੜੇ ਕਿ ਨਿਊਯਾਰਕ ਤੋਂ ਇੱਥੇ ਅੱਜ ਪਹੁੰਚੇ ਹੋਏ ਨੇ ਤੇ ਸਾਡੀਆਂ ਖਬਰਾਂ ਜਿਹੜੀਆਂ ਨੇ ਸਾਰੀ ਦੁਨੀਆ ਵਿੱਚ ਪਹੁੰਚਾ ਰਹੀਆਂ ਨੇ। ਬਹੁਤ ਅਸੀਂ ਇਹਨਾਂ ਦਾ ਦੁਬਾਰਾ ਧੰਨਵਾਦ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਮੇਰੇ ਧੰਨ ਭਾਗ ਸੁਭਾਗ ਨੇ ਕਿ ਮੈਂ ਸਵਿਟਜ਼ਰਲੈਂਡ ਤੋਂ ਅੱਜ ਵਾਸ਼ਿੰਗਟਨ DC ਪਹਿਲੀ ਵਾਰੀ ਪਹੁੰਚਿਆ। ਸਿੰਘਾਂ ਦੇ ਦਰਸ਼ਨ ਮੇਲੇ ਹੋਏ ਆ ਸਾਰੇ ਗੁਰਸਿੱਖਾਂ ਦੇ। ਤੇ ਅੱਜ ਤੁਸੀਂ ਪਿੱਛੇ ਜਿਹੜਾ ਵੇਖ ਲਿਆ ਸਾਡੇ ਸਿੰਘਾਂ ਨੇ ਇੰਡੀਅਨ ਐਮਬੈਸੀ ਦੇ ਅੱਗੇ ਜਿਹੜਾ ਆਪਣਾ ਡੈਮੋਨਸਟ੍ਰੇਸ਼ਨ ਕਰ ਰਹੇ ਨੇ। ਜਿਹੜਾ ਕਾਲਾ ਦਿਨ 15 ਅਗਸਤ ਨੂੰ ਸਿੱਖਾਂ ਨਾਲ ਧੋਖੇ ਦਾ ਦਿਨ ਜਿਹੜਾ ਸੀਗਾ ਉਹ ਅੱਜ ਦੁਨੀਆ ਦੇ ਕੋਨੇ-ਕੋਨੇ 'ਚ ਬੁਲੰਦ ਹੋ ਚੁੱਕਾ ਆ। ਤੇ ਮੈਂ ਬਹੁਤੀਆਂ ਗੱਲਾਂ ਨਾ ਕਰਦਾ। 17 ਤਰੀਕ ਨੂੰ ਫਿਰ ਹਾਜ਼ਰੀ ਭਰਨੀ ਆ ਅਸੀਂ ਆਪਣਾ ਵਾਈਟ ਹਾਊਸ ਵਿੱਚ। ਤੇ ਅੱਜ ਮੈਨੂੰ ਗੁਰਸਿੱਖ ਭਾਈ ਇੱਥੇ ਮਿਲਣੇ ਆਪਣੇ ਮੇਰੇ ਵੀਰ ਭਾਈ ਜੱਸਾ ਸਿੰਘ 33 ਸਾਲ ਬਾਅਦ ਇਹਨਾਂ ਨਾਲ ਮੇਲ ਹੋਇਆ। ਹੋਰ ਸਾਡੇ ਸਿੰਘਾਂ ਨਾਲ ਪਹਿਲੀ ਵਾਰ ਦਰਸ਼ਨ ਮੇਲੇ ਹੋਏ ਆ। ਮੈਂ ਇੰਨਾ ਕੁ ਐਕਸਾਈਟਡ ਆ ਕਿ ਮੈਨੂੰ ਸਮਝ ਨਹੀਂ ਆਉਂਦੀ ਕਿ ਮੈਂ ਕਿਹੜੀ ਗੱਲ ਕਰਾਂ ਤੇ ਕਿਹੜੀ ਛੱਡਾਂ। ਪਰ ਮੈਂ ਕਹਿਣ ਤੋਂ ਬਾਅਦ ਮੈਨੂੰ ਬੜੀ ਖੁਸ਼ੀ ਆ ਤੇ ਆਪਾਂ ਨੂੰ ਪੂਰਾ ਵਾਹਿਗੁਰੂ ਕਲਗੀਧਰ ਦੇ ਯਕੀਨ ਆ ਕਿ ਸਾਡਾ ਖਾਲਿਸਤਾਨ ਦਾ ਐਲਾਨ ਹੁਣ ਕਿਸੇ ਦਿਨ ਵੀ ਉਹ ਸੂਰਜ ਚੜ੍ਹ ਜਾਣਾ ਜਿੱਦਣ ਅਸੀਂ ਸੁਣਾਂਗੇ ਕਿ ਖਾਲਿਸਤਾਨ ਸਾਡਾ ਜਿਹੜਾ ਆ ਉਹਦਾ ਨਿਸ਼ਾਨ ਸਾਹਿਬ, ਉਹਦਾ ਜਿਹੜਾ ਸਾਡਾ ਏਰੀਆ ਤੇ ਜਿਹੜਾ ਸਾਡਾ ਦੇਸ਼ ਆ ਉਹ ਹੋਂਦ ਵਿੱਚ ਸਾਹਮਣੇ ਡਿਕਲੇਅਰ ਹੋ ਜਾਊਗਾ। ਤੇ ਇਸ ਕਰਕੇ ਜੋ ਵੀ ਮੇਰੇ ਵੀਰ ਭੈਣ ਸੁਣ ਰਹੇ ਨੇ ਪੂਰੀ ਦੁਨੀਆ ਦੇ ਕੋਨੇ-ਕੋਨੇ ਵਿੱਚ, ਤੁਸੀਂ ਭਾਵੇਂ ਇੱਥੇ ਨਹੀਂ ਸ਼ਾਮਲ ਹੋਏ, ਤੁਹਾਡੀਆਂ ਦੁਆਵਾਂ, ਤੁਹਾਡੀਆਂ ਅਰਦਾਸਾਂ, ਜਿਹੜੀਆਂ ਤੁਹਾਡੀਆਂ ਭਾਵਨਾਵਾਂ ਨੇ ਉਹ ਇੱਥੇ ਗੂੰਜ ਰਹੀਆਂ ਨੇ। ਆ ਜਿਹੜੀਆਂ ਗੂੰਜਾਂ ਵਿੱਚ ਉਹਨਾਂ ਦੀਆਂ ਆਵਾਜ਼ਾਂ ਵੀ ਨੇ। ਇਸ ਕਰਕੇ ਸਾਰੇ ਮੇਰੇ ਵੀਰ ਭੈਣ, ਬੱਚੇ, ਬਜ਼ੁਰਗ ਅਰਦਾਸਾਂ ਕਰੋ ਦਿਨ ਤੇ ਰਾਤ, ਸਵੇਰੇ ਤੇ ਸ਼ਾਮ, ਕਿ ਜਿੰਨੀ ਛੇਤੀ ਹੁੰਦਾ ਖਾਲਿਸਤਾਨ ਦਾ ਸੂਰਜ ਚੜ੍ਹਦਾ ਵੇਖੀਏ ਤੇ ਇਸ ਗੁਲਾਮੀ ਦੇ ਸੰਗਲ ਟੁੱਟਣ ਤੇ ਸਾਡੀ ਆਉਣ ਵਾਲੀ ਜਿਹੜੀ ਜਨਰੇਸ਼ਨ ਆ ਅਸੀਂ ਆਪਣੀ ਆਜ਼ਾਦੀ ਦੇ ਨਾਲ ਅਸੀਂ ਆਪਣਾ ਨਿੱਘ ਮਾਣੀਏ। ਹਰ ਵਾਰੀ 15 ਅਗਸਤ ਨੂੰ ਸਾਡੇ ਖੂਨ ਦੇ ਜਿਹੜੇ ਅਥਰੂ ਨਿਕਲਦੇ ਨੇ, ਸਾਡੇ ਹੋ ਕੇ ਨਿਕਲਦੇ ਨੇ ਕਿ ਜੇ ਸਾਡਾ ਦੇਸ਼ ਹੁੰਦਾ ਤੇ ਅੱਜ ਅਸੀਂ ਵੀ ਦੁਨੀਆ ਦੇ ਵਿੱਚ ਉਸ ਨੂੰ ਸੈਲੀਬ੍ਰੇਸ਼ਨ ਕਰਦੇ। ਇਸ ਨਾਲ ਹੀ ਮੈਂ ਆਪਣਾ ਇਹਦੇ ਨਾਲ ਸਮਾਪਤੀ ਕਰਦਾ ਹਾਂ। 17 ਨੂੰ ਫਿਰ ਅਸੀਂ ਉੱਥੇ ਇਕੱਠੇ ਹੋ ਕੇ ਤੁਹਾਡੇ ਪੇਸ਼ ਹੋਵਾਂਗੇ ਤੇ ਇਸ ਨਾਲ ਹੀ ਮੇਰੀ ਆਪਣੇ ਸਾਰੇ ਮੇਰੇ ਭੈਣਾਂ ਭਰਾਵਾਂ ਜੋ ਇੱਥੇ ਇਕੱਠ ਹੋਇਆ ਉਹਨਾਂ ਵੱਲੋਂ ਸਾਰੀ ਦੁਨੀਆ ਦੇ ਵਿੱਚ ਖਾਸ ਤੌਰ ਤੇ ਬਾਬਾ ਜਸਬੀਰ ਸਿੰਘ ਜੀ ਹਾਈਜੈਕਰ ਦਾ ਜਿਹੜਾ ਮੈਸੇਜ ਸੀਗਾ, ਬਾਬਾ ਜੀ ਜਿਹੜਾ ਤੁਹਾਡਾ ਮੈਸੇਜ ਸੀਗਾ ਬਾਬਾ ਜਸਬੀਰ ਸਿੰਘ ਜੀ, ਸਾਰੇ ਇਕੱਲੇ ਸਿੰਘਾਂ ਨੂੰ ਮੈਂ ਪਹੁੰਚਦਾ ਕਰ ਦਿੱਤਾ ਆ। ਤੁਹਾਡੀ ਰੂਹ ਇੱਥੇ ਆ ਜਿਹੜੀ ਆ ਗੂੰਜ ਰਹੀ ਆ। ਹੋਰ ਵੀ ਮੇਰੇ ਜਿਹੜੇ ਹਾਈਜੈਕਰ ਵੀਰ ਨੇ ਉਹਨਾਂ ਦੀਆਂ ਭਾਵਨਾਵਾਂ, ਉਹਨਾਂ ਦੀਆਂ ਅਰਦਾਸਾਂ ਤੁਹਾਡੀਆਂ ਸ਼ਾਮਲ ਹੋ ਚੁੱਕੀਆਂ ਨੇ। ਮੈਂ ਮੈਸੇਜ ਤੁਹਾਡਾ ਦੇ ਚੁੱਕਾ ਆ। ਇਸ ਨਾਲ ਹੀ ਮੈਂ ਸਮਾਪਤੀ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲੀਡਰ ਪੰਨੂ ਦੀ ਸੋਚ ਤੇ ਲੜਾ ਦੇਾਂਗੇ ਠੋਕੇ, ਐਸਐਫਜੇ ਦੀ ਸੋਚ ਤੇ ਲੜਾ ਦੇਾਂਗੇ ਠੋਕੇ। ਬੋਲੇ ਸੋਨਿਹਾਲ। ਅੱਜ 15 ਅਗਸਤ ਨੂੰ ਇੱਥੇ ਵਾਸ਼ਿੰਗਟਨ DC ਦੇ ਵਿੱਚ ਇੰਡੀਅਨ ਕੌਂਸਲੇਟ ਦੇ ਬਾਹਰ ਸਿੰਘਾਂ ਨੇ ਉਹਨਾਂ ਦੱਸ ਦਿੱਤਾ ਕਿ ਅਸੀਂ ਤੁਹਾਡੀ ਜਿਹੜੀ ਇਹ ਆਜ਼ਾਦੀ ਆ 15 ਅਗਸਤ ਨੂੰ ਤੁਸੀਂ ਮਨਾਉਂਦੇ, ਅਸੀਂ ਨਹੀਂ ਇਹਨੂੰ ਮੰਨਦੇ। ਇੱਦਾਂ ਦੀ ਆਜ਼ਾਦੀ ਨੂੰ ਅਸੀਂ ਠੋਕਰ ਮਾਰਦੇ ਹਾਂ। ਅਸੀਂ ਆਪਦਾ ਰਾਜ ਵੱਖਰਾ ਖਾਲਿਸਤਾਨ ਲੈ ਕੇ ਰਵਾਂਗੇ। ਜੋ 17 ਅਗਸਤ ਨੂੰ ਵਾਸ਼ਿੰਗਟਨ DC ਦੇ ਵਿੱਚ ਨੈਸ਼ਨਲ ਮਾਲ ਦੇ ਵਿੱਚ ਵੋਟਾਂ ਪੈਣੀਆਂ ਆ, ਉਹਦੇ ਵਾਸਤੇ ਵੱਧ ਚੜ੍ਹ ਕੇ ਸੰਗਤਾਂ ਆਉਣ ਤੇ ਆਪਦੇ ਰਾਜ ਭਾਗ ਲਈ ਹਾਂ ਦੇ ਵਿੱਚ ਯੈਸ ਦੇ ਵਿੱਚ ਵੋਟ ਪਾਉਣ ਉਦੋਂ ਨੂੰ ਆ ਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ 15 ਅਗਸਤ ਜਿਹੜਾ ਕਿ ਭਾਰਤੀਆਂ ਦੇ ਵਾਸਤੇ ਇਹਨਾਂ ਦਾ ਆਜ਼ਾਦੀ ਦਿਨ ਸੀਗਾ, ਸਿੱਖਾਂ ਵਾਸਤੇ ਇਹ ਗੁਲਾਮੀ ਦਾ ਦਿਨ ਆ। ਸਿੱਖ 15 ਅਗਸਤ ਨੂੰ ਨਹੀਂ ਮਨਾਉਂਦੇ ਤੇ ਇਹਨਾਂ ਨੇ ਸਾਨੂੰ ਪਿਛਲੇ 76 ਸਾਲਾਂ ਤੋਂ ਗੁਲਾਮ ਕੀਤਾ ਹੋਇਆ। ਭਾਰਤ ਦੇ ਕਬਜ਼ੇ ਦੇ ਵਿੱਚੋਂ ਪੰਜਾਬ ਨੂੰ ਆਜ਼ਾਦ ਕਰਾਉਣ ਵਾਸਤੇ ਜਿਹੜੀ ਖਾਲਿਸਤਾਨ ਦੀ ਮੁਹਿੰਮ ਚੱਲੀ ਆ ਉਹ ਅੱਜ ਦੁਨੀਆ ਦੇ ਹਰ ਕੋਨੇ ਦੇ ਵਿੱਚ ਚੱਲ ਰਹੀ ਆ। ਅੱਜ ਅਸੀਂ ਸਵੇਰੇ 7:30 ਵਜੇ ਦੇ ਭਾਰਤੀ ਬੁੱਚੜਖਾਨੇ ਦੇ, ਜਿਹਨੂੰ ਟੈਰਰ ਹਾਊਸ ਕਿਹਾ ਜਾਂਦਾ, ਇੱਥੇ ਆਏ ਆ। ਇਹਨਾਂ ਨੇ ਜਿਹੜਾ ਅੱਜ ਝੰਡਾ ਚੜਾਉਣਾ ਸੀ ਤਿਰੰਗਾ ਤੇ ਗਾਂਧੀ ਦਾ ਬੁੱਤ ਜਿਹੜਾ ਜਿਹਦੇ ਉੱਤੇ ਇਹਨਾਂ ਨੇ
ਮਾਲਾ ਪਾਉਣੀ ਸੀ ਫੁੱਲਾਂ ਦੀ। ਅੱਜ ਸਿੰਘਾਂ ਨੇ ਖਾਲਿਸਤਾਨ ਦੇ ਝੰਡਿਆਂ ਦੀ ਛਾਂ ਦੇ ਥੱਲੇ ਇੱਥੇ ਆਣ ਕੇ ਇਹਨਾਂ ਦਾ ਸਾਰਾ ਹੀ ਪ੍ਰੋਗਰਾਮ ਜਿਹੜਾ ਉਹਨੂੰ ਚਕਨਾ ਚੂਰ ਕਰ ਦਿੱਤਾ ਗਾ। ਕੋਈ ਵੀ ਇਹਨਾਂ ਜੋ ਬਰਾਹਮਣਾਂ ਦੇ ਵਿੱਚੋਂ ਅੱਜ ਨਾ ਤੇ ਕੋਈ ਤਿਰੰਗਾ ਚੜਾਉਣ ਆਇਆ, ਨਾ ਕੋਈ ਗਾਂਧੀ ਦੀ ਫੋਟੋ ਦੇ ਉੱਤੇ ਆਪਣਾ ਹਾਰ ਪਾਉਣ ਆਇਆ। ਆਹ ਬੱਸਾਂ ਜਿਹੜੀਆਂ ਨੇ ਕਿਰਾਏ ਤੇ ਲਿਆ ਕੇ ਖਿਲਾਰਤੀਆਂ ਕਿ ਸਾਨੂੰ ਖਤਰਾ ਵਾ ਕਿ ਸਾਡੀ ਕੌਮ ਦੇ ਉੱਤੇ ਕਬਜ਼ਾ ਨਾ ਕਰ ਲੈਣ, ਪਰ ਅਸੀਂ ਇਹੋ ਜਿਹੀ ਗੱਲ ਨਹੀਂ ਕਰਦੇ। ਕਾਨੂੰਨ ਦੇ ਦਾਇਰੇ ਦੇ ਅੰਦਰ ਰਹਿ ਕੇ ਕਾਨੂੰਨ ਦੀ ਗੱਲ ਕਰਦੇ ਆ ਤੇ ਕਾਨੂੰਨ ਦੇ ਸਾਹਮਣੇ ਜਾ ਕੇ ਪ੍ਰੋਟੈਸਟ ਕਰਦੇ ਆ। ਇਸ ਕਰਕੇ ਭਾਰਤੀ ਬੁੱਚੜਖਾਨੇ ਦੇ ਸਾਹਮਣੇ ਸਿੱਖ ਕੌਮ ਖਾਲਿਸਤਾਨ ਦੇ ਝੰਡਿਆਂ ਦੀ ਛਾਂ ਥੱਲੇ ਹਰ ਕੋਨੇ ਦੇ ਉੱਤੋਂ ਸਿੱਖ ਕੌਮ ਦੇ ਜਿਹੜੇ ਯੋਧੇ ਨੇ ਉਹ 17 ਤਰੀਕ ਦੀਆਂ ਜਿਹੜੀਆਂ ਵੋਟਾਂ ਪੈਣ ਲੱਗੀਆਂ ਰੈਫਰੈਂਡਮ ਦੀਆਂ, ਉਹਦੇ ਵਾਸਤੇ ਦੇਸ਼ਾਂ ਵਿਦੇਸ਼ਾਂ ਦੇ ਉੱਤੋਂ ਸਾਰੀ ਸੰਗਤ ਇੱਥੇ ਪਹੁੰਚੀ ਆ। ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ। ਲੌਂਗ ਲਿਵ ਅਮਰੀਕਾ, ਲੌਂਗ ਲਿਵ ਟਰੰਪ, ਕਿਉਂਕਿ ਇਹ ਜਿਸ ਦਿਨ ਟਰੰਪ ਨੇ ਹੋਕਾ ਦਿੱਤਾ ਸੀਗਾ ਵੋਟਾਂ ਤੋਂ ਪਹਿਲਾਂ, ਉਹਨਾਂ ਦੇ ਉੱਤੇ ਗੋਲੀ ਵੀ ਚੱਲੀ ਤੇ ਆਪਾਂ ਰੈਫਰੈਂਡਮ ਵਾਲੇ ਦਿਨ 2:30 ਵਜੇ ਪੂਰੇ ਨੈਸ਼ਨਲ ਮਾਲ ਦੇ ਵਿੱਚ ਜਿੱਥੇ ਵੋਟਾਂ ਪੈਣੀਆਂ ਨੇ ਖਾਲਿਸਤਾਨ ਦੀਆਂ, ਉੱਥੇ ਟਰੰਪ ਦੇ ਵਾਸਤੇ ਲੌਂਗ ਲਿਵ ਟਰੰਪ, ਲੌਂਗ ਲਿਵ ਅਮਰੀਕਾ ਦੀ ਅਰਦਾਸ ਵੀ ਕੀਤੀ ਜਾਏਗੀ। ਕਿਉਂਕਿ ਟਰੰਪ ਨੇ ਪੰਜਾਬ ਦੀ ਆਜ਼ਾਦੀ ਖਾਲਿਸਤਾਨ ਦੇ ਵਾਸਤੇ ਅੱਜ ਜਿਹੜੀ ਆਵਾਜ਼ ਚੁੱਕ ਰਹੇ ਨੇ, ਜਿਹੜੇ 5 ਕੰਟਰੀ 5 ਜਿਹੜੀਆਂ ਆਈਸ ਨੇ, ਉਹ ਸਿੱਖਾਂ ਦੀ ਆਵਾਜ਼ ਜਿਹੜੀ ਬੁਲੰਦ ਕਰ ਰਹੀਆਂ ਨੇ ਨਾਲ ਖਲੋ ਕੇ। ਖਾਲਿਸਤਾਨ ਨਕਸ਼ੇ ਤੇ ਬਹੁਤ ਜਲਦੀ ਆਉਣ ਵਾਲਾ ਵਾ। ਆਓ ਘਰਾਂ ਤੋਂ ਬਾਹਰ ਨਿਕਲੋ, ਪੰਜਾਬ ਦੀ ਆਜ਼ਾਦੀ ਖਾਲਿਸਤਾਨ ਵਾਸਤੇ ਆਪਣੀਆਂ ਵੋਟਾਂ ਪਾਓ। ਤੁਸੀਂ ਦੇਖ ਰਹੇ ਜੇ ਕਿ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਅੱਜ ਪਹਿਲੀ ਵਾਰੀ ਐਡਾ ਵੱਡਾ ਵਰਜੀਨੀਆ ਦੇ ਵਿੱਚ ਭਾਰਤੀ ਬੁੱਚੜਖਾਨੇ ਦੇ ਸਾਹਮਣੇ ਹੋ ਰਿਹਾ। ਤੁਸੀਂ ਵੇਖਦੇ ਢੋਲ ਦਾ ਡੱਗਾ ਵੀ ਵੱਜ ਰਿਹਾ। ਇਹ ਵੀ ਪਹਿਲੀ ਵਾਰੀ ਵਾਸ਼ਿੰਗਟਨ ਡੀਸੀ ਦੇ ਵਿੱਚ ਹੋਇਆ। 2 ਢੋਲੀ ਆਏ ਨੇ, ਬੀਟ ਦੇ ਉੱਤੇ ਢੋਲ ਵੱਜ ਰਿਹਾ ਤੇ ਖਾਲਿਸਤਾਨ ਦੇ ਨਾਅਰੇ ਲੱਗ ਰਹੇ ਨੇ। ਮੈਂ ਮੀਡੀਆ ਦਾ ਜਿੱਥੇ ਗੱਲਬਾਤ ਕਰਦਾ, ਜਿਹੜਾ ਪੰਜਾਬ ਦੀ ਆਜ਼ਾਦੀ ਖਾਲਿਸਤਾਨ ਮੀਡੀਆ ਆਵਾਜ਼ ਚੁੱਕਦਾ, ਅਸੀਂ ਉਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। TV 84 ਹਰ ਘਰ ਤੱਕ ਇਹ ਆਵਾਜ਼ ਪਹੁੰਚਾਉਂਦਾ, ਅਸੀਂ ਇਹਨਾਂ ਦਾ ਵੀ ਸਮੁੱਚੀ ਟੀਮ ਦਾ ਧੰਨਵਾਦ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਇੱਥੇ ਵਾਸ਼ਿੰਗਟਨ ਡੀਸੀ ਐਮਬੈਸੀ ਦੇ ਬਾਹਰ ਖੜੇ ਹਾਂ, ਕਿਉਂਕਿ ਅੱਜ ਹਿੰਦੁਸਤਾਨੀਆਂ ਦਾ 15 ਅਗਸਤ ਆਜ਼ਾਦੀ ਦਾ ਦਿਨ ਹੈ ਤੇ ਸਿੱਖਾਂ ਦਾ ਜੋ ਹੈ ਕਾਲਾ ਦਿਨ ਹੈ। ਸਿੱਖ 1947 ਨੂੰ 15 ਅਗਸਤ ਨੂੰ ਫਿਰ ਇੱਕ ਵਾਰ ਗੁਲਾਮ ਹੋ ਗਏ। ਗੋਰਿਆਂ ਦੀ ਆਜ਼ਾਦੀ ਇਹਨਾਂ ਨੂੰ ਮਿਲ ਗਈ ਤੇ ਸਾਨੂੰ ਫਿਰ ਕਾਲਿਆਂ ਦੀ ਜੋ ਗੁਲਾਮੀ ਮਿਲ ਗਈ। ਸੋ 78 ਸਾਲ ਹੋ ਗਏ ਹਨ ਸਿੱਖ ਜੋ ਹਨ ਆਪਣਾ ਆਜ਼ਾਦ ਮੁਲਕ ਖਾਲਿਸਤਾਨ ਲੈਣ ਵਾਸਤੇ ਸਟਰਗਲ ਕਰ ਰਹੇ ਹਨ, ਕਿਉਂਕਿ ਇਹ ਆਪਣੀ ਅੱਜ ਜਸ਼ਨ ਮਨਾ ਰਹੇ ਹਾਂ ਤੇ ਅਸੀਂ ਉਸ ਗੱਲ ਨੂੰ ਰੋ ਰਹੇ ਹਾਂ ਜਦੋਂ ਪੰਜਾਬ ਨੂੰ ਵੰਡਿਆ ਗਿਆ, ਸਿੱਖਾਂ ਨੂੰ ਵੰਡਿਆ ਗਿਆ। 20 ਲੱਖ ਇਨਸਾਨ ਜੋ ਉਸ ਦਿਨ ਕਤਲ ਹੋਏ, ਕਰੋੜਾਂ ਦੀ ਜੋ ਜਾਇਦਾਦ ਜੋ ਸਾੜੀ ਗਈ। ਸੋ ਅੱਜ ਸਿੱਖ ਜੋ ਹਨ ਇਹ ਦੁਨੀਆ ਭਰ ਤੋਂ ਇੱਥੇ ਸਿੱਖ ਆਏ ਹੁਣ ਹਨ, ਕਿਉਂਕਿ 17 ਅਗਸਤ ਨੂੰ ਵਾਸ਼ਿੰਗਟਨ ਡੀਸੀ ਨੈਸ਼ਨਲ ਮਾਲ ਵਿਖੇ ਵੋਟਾਂ ਪੈ ਰਹੀਆਂ ਹਨ
ਪੰਜਾਬ ਰੈਫਰੈਂਡਮ, ਖਾਲਿਸਤਾਨ ਰੈਫਰੈਂਡਮ ਦੀਆਂ। ਸੋ ਇਹ ਜਿਹੜੇ ਸਾਰੇ ਸਿੰਘ ਤੁਸੀਂ ਇੱਥੇ ਵੇਖ ਰਹੇ ਹੋ, ਚੜ੍ਹਦੀ ਕਲਾ ਵਾਲੇ ਸਿੰਘ ਹਨ। ਬਾਹਰਲੇ ਦੇਸ਼ਾਂ ਤੋਂ ਆਏ ਹਨ, ਕੋਈ ਇੰਗਲੈਂਡ ਤੋਂ ਆਇਆ ਹੈ, ਕੋਈ ਆਸਟ੍ਰੇਲੀਆ ਤੋਂ ਆਇਆ ਹੈ, ਕੋਈ ਕੈਨੇਡਾ ਤੋਂ ਆਇਆ ਹੈ, ਕੋਈ ਯੂਰਪ ਤੋਂ ਆਇਆ ਹੈ, ਕੋਈ ਕਿਸੇ। ਸੋ ਇਹ ਸਾਰੇ ਸਿੰਘ ਚੜ੍ਹਦੀ ਕਲਾ ਵਾਲੇ ਸਿੰਘ ਹਨ, ਜੋ ਆਪਣਾ ਦੇਸ਼, ਆਪਣਾ ਖਾਲਿਸਤਾਨ, ਜੋ ਕਿ ਹਿੰਦੁਸਤਾਨ ਨੇ ਕੌਮਲਾਈਜ਼ ਕੀਤਾ ਹੋਇਆ ਹੈ, ਹਿੰਦੁਸਤਾਨ ਨੇ ਮੱਲਿਆ ਹੋਇਆ ਹੈ, ਉਸ ਨੂੰ ਆਜ਼ਾਦ ਕਰਾਉਣ ਵਾਸਤੇ ਆਏ ਹਨ। ਔਰ ਅਸੀਂ ਇਹ ਦੱਸ ਦੇਣਾ ਚਾਹੀਦੇ ਹਾਂ ਹਿੰਦੁਸਤਾਨ ਦੀ ਗੌਰਮੈਂਟ ਨੂੰ ਕਿ ਆਹ ਦੇਖ, ਆਹ ਹਨ ਚੜ੍ਹਦੀ ਕਲਾ ਵਾਲੇ, ਆਹ ਹਨ ਸਿੱਖ ਜਿਹੜਾ ਆਪਣਾ ਮੁਲਕ ਲੈਣਗੇ। ਤੂੰ ਕਹਿੰਦਾ ਸਾਂ ਇੱਕ ਦੋ ਹਨ ਜਾਂ ਚਾਰ ਹਨ, ਹੁਣ ਲੱਖਾਂ ਦੀ ਗਿਣਤੀ ਵਿੱਚ ਤੈਨੂੰ 17 ਤਰੀਕ ਨੂੰ 17 ਅਗਸਤ ਨੂੰ ਨੈਸ਼ਨਲ ਮਾਲ ਵਿਖੇ ਵੋਟਾਂ ਪਾਉਣਗੇ। ਲੱਖਾਂ ਦੀ ਗਿਣਤੀ ਵਿੱਚ ਸਿੱਖ ਆਪਣਾ ਦੇਸ਼ ਲੈਣ ਵਾਸਤੇ। ਸੋ ਹੁਣ ਚੜ੍ਹਦੀ ਕਲਾ ਵਿੱਚ ਸਿੱਖ ਇੱਥੇ ਹਨ। ਇੰਡੀਅਨ ਐਮਬੈਸੀ ਦੇ ਸਾਹਮਣੇ ਕੋਈ ਇੱਥੇ ਬੰਦਾ ਨਹੀਂ ਆਇਆ, ਕੋਈ ਇਹਨਾਂ ਦਾ ਸਾਹਮਣੇ ਨਹੀਂ ਆ ਸਕਿਆ, ਡਰਦਿਆਂ ਨੇ ਬੂਹੇ ਮਾਰ ਲਏ ਹਨ। ਸੋ ਅੱਜ ਸਿੰਘ ਜੋ ਹਨ ਆਪਣਾ ਦੇਸ਼ ਲੈਣ ਵਾਸਤੇ, ਆਪਣਾ ਮੁਲਕ ਆਜ਼ਾਦ ਕਰਾਉਣ ਵਾਸਤੇ ਇੱਥੇ ਇਕੱਠੇ ਹੋਏ ਹਨ ਸਾਰੀ ਦੁਨੀਆ ਤੋਂ। ਹੁਣ ਬੇਨਤੀ ਹੈ ਕਿ 17 ਅਗਸਤ ਨੂੰ, ਜੋ ਸੰਡੇ ਨੂੰ, ਜੋ ਐਤਵਾਰ ਨੂੰ ਇੱਥੇ ਵਾਸ਼ਿੰਗਟਨ ਡੀਸੀ ਵਿਖੇ ਨੈਸ਼ਨਲ ਮਾਲ ਵਿਖੇ ਜੋ ਨੈਸ਼ਨਲ ਰੈਫਰੈਂਡਮ ਹੋ ਰਿਹਾ ਹੈ, ਜੋ ਪੰਜਾਬ ਰੈਫਰੈਂਡਮ, ਖਾਲਿਸਤਾਨ ਰੈਫਰੈਂਡਮ, ਉਸ ਵਿੱਚ ਸਾਰੀਆਂ ਸੰਗਤਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਦੇਖੋ ਬਾਹਰਲੇ ਮੁਲਕਾਂ 'ਚੋਂ ਕਿੰਨੇ ਲੋਕ, ਕਿੰਨੇ ਸਿੰਘ ਇੱਥੇ ਚੜ੍ਹਦੀ ਕਲਾ ਵਿੱਚ ਆਏ। ਤੁਸੀਂ ਵੀ ਹਜ਼ਾਰਾਂ ਦੀ ਗਿਣਤੀ ਵਿੱਚ ਹੀਰਾ ਕੱਤ ਦਿਓ, ਲਾਈਨਾਂ ਲਾ ਦਿਓ। 17 ਅਗਸਤ ਨੂੰ ਵੋਟਾਂ ਪੈਣਗੀਆਂ 9 ਵਜੇ ਤੋਂ 5 ਵਜੇ ਤੱਕ। 18 ਸਾਲ ਦਾ ਕੋਈ ਵੀ ਜੋ ਸਿੰਘ ਸਿੰਘਣੀ ਹੈ ਵੋਟ ਪਾ ਸਕਦਾ ਹੈ। ਸੋ ਬੇਨਤੀਆਂ ਪ੍ਰਵਾਨ ਕਰੋ, ਚੜ੍ਹਦੀ ਕਲਾ ਵਾਲੇ ਬਣੋ, ਆਪਣਾ ਦੇਸ਼ ਆਜ਼ਾਦ ਕਰਾਓ, ਵੱਧ ਕੇ ਚੜ੍ਹ ਕੇ ਇੱਥੇ ਵੋਟਾਂ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਣੇ ਹਮੇਸ਼ਾ ਨਾ ਹਰ ਇੱਕ ਚੀਜ਼ ਆਪਾਂ ਚੇਤੇ ਕਰ ਲੈਂਦੇ ਆ, ਪਰ ਜਿਹੜਾ ਆਪਣਾ ਮੀਡੀਆ ਆ ਉਹਨੂੰ ਹਮੇਸ਼ਾ ਭੁੱਲ ਜਾਂਦੇ ਆ। ਟੀਵੀ 84 ਅਮਰਵੀਰ ਵੀਰ ਸਾਡਾ ਛੋਟਾ ਡਾਕਟਰ ਅਮਰਜੀਤ ਸਿੰਘ ਜੀ, ਜਿਹੜਾ ਹਮੇਸ਼ਾ ਨੂੰ ਆਪਾਂ ਸੁਣਦੇ ਆਪਾਂ ਉਹਨਾਂ ਨੂੰ। ਸੋ ਭਾਈ ਦੇਖੋ, ਜਦੋਂ ਅਸੀਂ ਆ ਰਹੇ ਸੀ ਅੱਜ ਨਿਊਯਾਰਕ ਤੋਂ, ਕਾਫੀ ਕਾਲਾਂ ਆ ਰਹੀਆਂ ਸੀ, ਬਾਬਾ ਜੀ ਉੱਥੇ ਕੋਈ ਇਹੋ ਜਿਹਾ ਚੱਕਰ ਤਾਂ ਨਹੀਂ ਹੈਗਾ, ਕੋਈ ਬਰਫ਼ ਦਾ ਚੱਕਰ ਤਾਂ ਨਹੀਂ ਹੈਗਾ। ਤੋ ਆ ਤੁਹਾਡੇ ਸਾਹਮਣੇ ਮਾਹੌਲ ਆ, ਮਾਹੌਲ ਇਦਾਂ ਲੱਗਦਾ ਜਿੱਦਾਂ ਆਪਾਂ ਖੱਤਿਆਂ 'ਚ ਨਹੀਂ ਬੈਠੇ ਹੁੰਦੇ। ਤੇ ਭਾਰਤੀਆਂ ਨੇ ਅੱਜ ਤੱਕ ਪਹਿਲਾਂ ਕਦੀ ਬੱਸਾਂ ਨਹੀਂ ਸੀ ਲਾਈਆਂ ਇਦਾਂ ਮੋਹਰੇ। ਹੁਣ ਇਹਨਾਂ ਨੇ ਹਰ ਆਪਣੇ ਦੂਤਾਵਾਸ ਘਰ ਦੇ ਮੋਹਰੇ ਇਦਾਂ ਬਾਰਡਰ ਜਿਹਾ ਬਣਾ ਦਿੱਤੇ ਆ। ਇਹਨਾਂ ਨੂੰ ਹਾਲੇ ਵੀ ਟਾਈਮ ਇਹਨਾਂ ਕੋਲ ਹੈਗਾ ਭਾਈ, ਜੇ ਬਾਰਡਰ ਬਣਾਉਣਾ ਤੇ ਸਾਡਾ ਬਾਰਡਰ ਹਰਿਆਣੇ ਤੱਕ ਖਿੱਚ ਲੈਂਦੇ ਅਸੀਂ, ਤੇ ਸਾਡੇ ਕੋਲ ਤੁਹਾਨੂੰ ਮੁਬਾਰਕ ਆ।
ਤੇ ਜੇ ਤੁਹਾਡਾ ਵੀ ਕੁਛ ਨਾ ਕੁਛ ਬਚ ਜਾਊਗਾ, ਕਿਉਂਕਿ ਜਿਹੜਾ ਤੁਹਾਨੂੰ ਅਮਰੀਕਾ ਨੇ ਫੇਰ ਕਟਹਿਰੇ ਵਿੱਚ ਖੜਾ ਕਰ ਦਿੱਤਾ ਆ, ਉਹ ਕਹਿ ਰਿਹਾ ਕਿ ਭਾਈ ਜੋ ਇੰਗਲੈਂਡ ਵਾਲਿਆਂ ਨੇ ਕੰਮ ਕੀਤਾ ਉਹੀ ਅਮਰੀਕਾ ਵਾਲਿਆਂ ਨੇ ਕੀਤਾ, ਸਟੇਟ ਡਿਪਾਰਟਮੈਂਟ ਨੇ ਇਹਨਾਂ ਨੂੰ ਵੀ ਉਸੇ ਕੈਟਾਗਰੀ ਦੇ ਵਿੱਚ ਖੜਾ ਕਰ ਦਿੱਤਾ ਆ, ਟ੍ਰਾਂਸ ਰਿਪਰੈਕਸ਼ਨ ਜਿਹੜਾ ਦੇ ਉਹਦੇ ਵਿੱਚ ਇਹਨਾਂ ਨੂੰ ਕਰ ਦਿੱਤਾ ਆ। ਸੋ ਸਿੰਘੋ, ਇਹ ਮੌਕਾ ਆ ਈਸਟ ਕੋਸਟ ਵਾਲਿਆਂ ਕੋਲ। ਮੈਨੂੰ ਥੋੜਾ ਜਿਹਾ ਲੱਗ ਰਿਹਾ ਕਿ ਭਾਈ ਜਿਹੜਾ ਆਪਣੇ ਫੇਅਰਫੈਕਸ ਦੀ ਥੋੜੀ ਸੰਗਤ ਮੈਨੂੰ ਘੱਟ ਦਿਸੀ ਆ, ਸ਼ਾਇਦ ਉਹ ਤਿਆਰੀਆਂ ਲੱਗੇ ਹੋਣ, ਸ਼ਾਇਦ ਉਹ ਗੁਰੂ ਘਰ ਹੋਣ, ਸੰਗਤਾਂ ਨੂੰ ਲੰਗਰ ਵੀ ਖਿਲਾਉਣਾ ਹੁੰਦਾ ਆ। ਸੋ ਜਿਹੜੀ ਅੱਜ ਦੀ ਰੈਲੀ ਸੀ ਬੜੀ ਸਕਸੈਸਫੁਲ ਰੈਲੀ ਰਹੀ ਆ। ਹੋਰ 15 ਕੁ ਮਿੰਟ ਬਾਅਦ ਇੱਥੋਂ ਤੁਰ ਕੇ ਕਾਫਲਾ ਵਾਈਟ ਹਾਊਸ ਵੱਲ ਜਾਣਾ ਆ ਤੇ ਉੱਥੇ 5-7 ਮਿੰਟ ਲਾ ਕੇ ਫਿਰ ਸਿੰਘਾਂ ਨੇ ਗੁਰੂ ਘਰ ਪਹੁੰਚ ਜਾਣਾ। ਫੇਅਰਫੈਕਸ ਕੱਲ੍ਹ ਨੂੰ ਅਖੰਡ ਪਾਠ ਸਾਹਿਬ ਦੇ ਭੋਗ ਪੈਣਗੇ ਤੇ 2:30 ਵਜੇ ਅਰਦਾਸ ਹੋਣੀ ਆ ਮਿਸਟਰ ਟਰੰਪ ਵਾਸਤੇ, ਤੇ ਉਹਦੇ ਤੋਂ ਬਾਅਦ ਫਿਰ ਨੈਸ਼ਨਲ ਮਾਲ ਦੇ ਵਿੱਚ ਜੋ ਤਿਆਰੀਆਂ ਚੱਲਣੀਆਂ ਆ ਕੱਲ੍ਹ ਵਾਸਤੇ, ਉਹ ਸ਼ਾਮ ਨੂੰ ਉੱਥੇ ਤਿਆਰੀਆਂ ਹੋਣਗੀਆਂ। ਤੇ ਕੱਲ੍ਹ ਸਵੇਰੇ 9 ਤੋਂ 5 ਨੈਸ਼ਨਲ ਮਾਲ ਵਾਸ਼ਿੰਗਟਨ DC ਅਗਸਤ 17 2025 ਜਿਹੜਾ ਆਗਾਜ਼ LA ਦੇ ਵਿੱਚ ਹੋਇਆ ਸੀ ਤੇ ਉਹਦਾ ਦਿਨ ਆ ਰਿਹਾ ਆ। ਤੇ ਆਪਾਂ ਕੱਲ ਉਦਣ ਨੂੰ ਵੱਧ ਤੋਂ ਵੱਧ ਉੱਥੇ ਆ ਕੇ ਇਸ ਚੀਜ਼ ਨੂੰ ਸਫਲਾ ਕਰਨਾ ਆ, ਤਾਂ ਕਿ ਆਪਣੇ ਜਿਹੜੀਆਂ ਆਉਣ ਵਾਲੀਆਂ ਜਨਰੇਸ਼ਨਾਂ ਆ ਉਹ ਸੁੱਖ ਦਾ ਸਾਹ ਲੈ ਸਕਣ, ਆਪਣੇ ਦੇਸ਼ ਦੇ ਵਿੱਚ ਆਪਣਾ ਪਾਸਪੋਰਟ ਕੱਢ ਕੇ ਦੱਸ ਸਕਣ ਆਈ ਐਮ ਫਰਮ ਰਿਪਬਲਿਕ ਆਫ ਖਾਲਿਸਤਾਨ। ਆਪਾਂ ਵੈਨਕੂਵਰ ਵਾਲੇ ਵੀਰਾਂ ਦਾ ਥੈਂਕ ਯੂ ਕਰਨਾ ਚਾਹੁੰਦੇ ਹਾਂ, ਜਿਨ੍ਹਾਂ ਨੇ ਪਹਿਲਾ ਮੈਸੇਜ ਦਿੱਤਾ ਸੀਗਾ ਕਿ ਰਿਪਬਲਿਕ ਆਫ ਖਾਲਿਸਤਾਨ ਐਮਬੈਸੀ ਬਣਾ ਕੇ ਉੱਥੇ ਕਈਆਂ ਦੀਆਂ ਚੀਕਾਂ ਨਿਕਲੀਆਂ, ਭਾਰਤ ਮਾਤਾ ਦੀਆਂ ਚੀਕਾਂ ਨਿਕਲੀਆਂ। ਇਹ ਚੀਕਾਂ ਨਿਕਲਣਗੀਆਂ ਤਾਂ ਫੇਰ ਹੀ ਭੱਜਣਗੇ, ਤੇ ਮੋੜ ਕੇ ਜਿਹੜੇ ਹਰਿਆਣੇ ਵਾਲੇ ਆ ਉਹਨਾਂ ਨੂੰ ਮੋਹਰੇ ਕਰ ਦਿੰਦੇ, ਇਹ ਆਪ ਪਿੱਛੇ ਲੁਕ ਜਾਂਦੇ ਆ। ਸੋ ਅਗਰ ਦਮ ਹੈਗਾ ਸਿੰਘੋ ਤੁਹਾਡੇ ਕੋਲ ਵੀ, ਤੁਸੀਂ ਬਾਹਮਣੋ ਸਿੰਘ ਖੜੇ ਤੁਹਾਡੇ ਸਾਹਮਣੇ, ਆ ਜਾਓ। ਝੰਡਾ ਵੀ ਤੁਹਾਡਾ ਪਾੜਿਆ, ਪੈਰਾਂ 'ਚ ਵੀ ਰੋਣ ਲਿਆ, ਰੋਕ ਸਕਦੇ ਤਾਂ ਰੋਕ ਲਓ ਆ ਕੇ। ਸੋ ਚੜ੍ਹਦੀ ਕਲਾ ਦੇ ਵਿੱਚ ਸਿੰਘ ਪਹੁੰਚੇ ਆ, ਵੋਟਾਂ ਪੈਣਗੀਆਂ, ਖਾਲਿਸਤਾਨ ਬਣੂਗਾ। ਆਪਣਾ ਆਉਣ ਵਾਲੇ ਦਿਨਾਂ ਦੇ ਵਿੱਚ ਨਕਸ਼ੇ ਦੇ ਇੱਕ ਸੋਹਣੇ ਅਕਸ਼ਰਾਂ ਦੇ ਨਾਲ ਲਿਖਿਆ ਜਾਊਗਾ ਰਿਪਬਲਿਕ ਆਫ ਖਾਲਿਸਤਾਨ, ਮੇਰਾ ਸੋਹਣਾ ਪੰਜਾਬ, ਜਿਹੜਾ ਇੱਕ ਬਹੁਤ ਹੀ ਗੁਰੂ ਪੀਰਾਂ ਦੀ ਧਰਤੀ ਆ। ਤੇ ਜਿਹੜਾ ਅੱਜ ਉੱਥੇ ਉਹਨਾਂ ਨੇ ਨਸ਼ੇ ਦਾ ਹੜ੍ਹ ਵਗਾ ਦਿੱਤਾ ਆ, ਇਹ ਸਾਰੀਆਂ ਇਹਨਾਂ ਦੀਆਂ ਸਾਜ਼ਿਸ਼ਾਂ ਆ। ਆਪਣੇ ਬੱਚਿਆਂ ਨੂੰ ਕੋਈ ਜੌਬ ਨਹੀਂ ਮਿਲ ਰਹੀ ਉੱਥੇ, ਉਹਨਾਂ ਨੂੰ ਆਪਣੀ ਜ਼ਮੀਨਾਂ ਵੇਚ ਕੇ ਇੱਧਰ ਆਉਣਾ ਪੈ ਰਿਹਾ। ਪਰ ਇੱਕ ਗੱਲੋਂ ਮੈਨੂੰ ਖੁਸ਼ੀ ਵੀ ਆ ਕਿ ਕਈ ਬੱਚੇ ਮਿਲੇ ਇੱਥੇ ਸਾਨੂੰ ਜਿਨ੍ਹਾਂ ਨੂੰ 84 ਬਾਰੇ ਕੁਝ ਨਹੀਂ ਸੀ ਪਤਾ, ਇੱਥੇ ਆ ਕੇ ਉਹਨਾਂ ਨੂੰ ਪਤਾ ਲੱਗਾ। ਸੋ ਇਸੇ ਕਰਕੇ ਜਿਹੜੇ ਸਾਡੇ ਭਾਜੀ ਉਹਨਾਂ ਦਾ TV ਵੀ ਆ, ਉਹਦਾ ਨਾਮ ਵੀ TV 84 ਆ। ਚੜ੍ਹਦੀ ਕਲਾ ਦੇ ਵਿੱਚ ਸਿੰਘੋ ਮਿਲਦੇ ਆ 17 ਅਗਸਤ ਨੂੰ ਨੈਸ਼ਨਲ ਮਾਲ। ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿੱਥੋਂ ਸ਼ੁਰੂ ਕਰਾਂ? ਖਾਲਿਸਤਾਨ ਜਿੰਦਾਬਾਦ ਤੋਂ ਸ਼ੁਰੂ ਕਰਾਂ। ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ ਰਹੇਗਾ, ਖਾਲਿਸਤਾਨ ਬਣ ਕੇ ਰਹੇਗਾ, ਜਿੰਦਾਬਾਦ ਰਹੇਗਾ। ਅੱਜ ਅਸੀਂ ਇੱਥੇ ਵਾਸ਼ਿੰਗਟਨ DC ਇੰਡੀਅਨ ਐਮਬੈਸੀ, ਜਿਹੜਾ ਕਿ ਬੁੱਚੜਖਾਨਾ, ਇਹਨੂੰ ਬੰਦ ਕਰਾਉਣ ਲਈ ਆਏ ਆ, ਕਿਉਂਕਿ 15 ਅਗਸਤ ਜਿਹੜੀ ਸਾਡੀ ਆਜ਼ਾਦੀ ਦਾ ਦਿਨ ਨਹੀਂਗਾ, ਇਹ ਸਾਡੀ ਗੁਲਾਮੀ ਦਾ ਦਿਨ ਆ। ਅਸੀਂ 4 ਪੁਸ਼ਤਾਂ ਅੰਗਰੇਜ਼ਾਂ ਨਾਲ ਲੜਦੇ ਰਹੇ ਹਾਂ, 4 5 6 ਪੁਸ਼ਤਾਂ ਅੰਗਰੇਜ਼ਾਂ ਨਾਲ ਲੜਦੇ ਰਹੇ ਹਾਂ। ਹੁਣ 47 ਤੋਂ ਲੈ ਕੇ ਤੇ ਅਸੀਂ ਆ ਜਿਹੜੀਆਂ 4 5 ਪੁਸ਼ਤਾਂ ਇਹ ਨਵੇਂ ਅੰਗਰੇਜ਼ਾਂ ਨਾਲ ਲੜ ਰਹੇ ਹਾਂ, ਕਿਉਂਕਿ ਸਾਨੂੰ 47 ਦੇ ਵਿੱਚ ਰਾਜ ਨਹੀਂ ਮਿਲਿਆ, ਸਾਨੂੰ 47 ਦੇ ਵਿੱਚ ਫੇਅਰ ਡੀਲ ਨਹੀਂ ਹੋਈ। ਜਿਹੜੇ ਇਹਨਾਂ ਨੇ ਪ੍ਰੋਮਿਸ ਕੀਤੇ ਸੀ ਉਹ ਸਾਰੇ ਪ੍ਰੋਮਿਸ ਇਹਨਾਂ ਨੇ ਵਾਪਸ ਲੈ ਲਏ। ਤੇ ਪਹਿਲਾਂ ਕਹਿੰਦੇ ਸੀ ਸਿੱਖਾਂ ਦਾ ਇੱਕ ਉਹ ਖਿੱਤਾ ਹੋਊਗਾ ਜਿਹਦੇ ਵਿੱਚ ਸਿੱਖਾਂ ਨੂੰ ਫਸਟ ਕਲਾਸ ਸਿਟੀਜ਼ਨ
ਤੇ ਹਰ ਇੱਕ ਚੀਜ਼ ਦੀ ਜੋ ਸਿੱਖ ਡਿਮਾਂਡ ਕਰਨਗੇ ਉਹ ਮਿਲੂਗਾ। ਪਰ ਇਹਨਾਂ ਦੇ ਹੌਲੀ ਹੌਲੀ ਸਾਡੇ ਤੋਂ ਪਾਣੀ ਵੀ ਖੋਹ ਲਿਆ, ਸਾਡੀ ਧਰਤੀ ਵੀ ਖੋਹ ਰਹੇ ਆ, ਇਹਨਾਂ ਨੇ ਸਾਡੀ ਬਿਜਲੀ ਵੀ ਖੋਹ ਲਈ ਆ, ਜਿੰਨੇ ਵੀ ਪੰਜਾਬ ਦੇ ਰਿਸੋਰਸ ਆ ਉਹ ਸਾਰੇ ਖੋਹ ਲਿਆ। ਤੇ ਹੁਣ ਅਖੀਰ ਤੇ ਕਿਹੜੀ ਗੱਲ ਆਈ ਆ? ਹੁਣ ਆਈ ਆ ਆਜ਼ਾਦੀ ਦੀ ਗੱਲ। ਆਜ਼ਾਦੀ ਹੀ ਹੱਲ ਹੈ, ਖਾਲਿਸਤਾਨ ਹੀ ਹੱਲ ਹੈ। ਤੇ ਮੈਂ 84 ਟੀਵੀ ਦਾ ਵੀ ਵੀਰਾਂ ਨੂੰ, ਭੈਣਾਂ ਨੂੰ, ਭਰਾਵਾਂ ਨੂੰ, ਬਜ਼ੁਰਗਾਂ ਨੂੰ ਦੱਸਣਾ ਚਾਹੁੰਦਾ ਕਿ 84 ਟੀਵੀ ਖਾਲਿਸਤਾਨ ਦੀ ਗੱਲ ਕਰਦੇ ਆ, ਖਾਲਿਸਤਾਨ ਦੀ ਗੱਲ ਤੁਹਾਡੇ ਕੋਲ ਲੈ ਕੇ ਆਉਂਦੇ ਆ। ਤੇ ਆਓ ਫਿਰ ਮੇਰੇ ਵੀਰੋ, ਮੇਰੀਓ ਭੈਣੋ, ਮੇਰੇ ਭਰਾਵੋ, ਮੇਰੇ ਬੱਚਿਓ, ਤਕੜੇ ਹੋ ਕੇ ਆਵੋ, ਤਕੜੇ ਹੋ ਕੇ ਆਵੋ ਵੋਟਾਂ ਪਾਉਣ ਲਈ। ਜਿਹੜੇ ਕਿ ਅਗਸਤ 17 ਦਿਨ ਐਤਵਾਰ 9 ਵਜੇ ਤੋਂ ਲੈ ਕੇ 5 ਵਜੇ ਤਾਈਂ ਵਾਸ਼ਿੰਗਟਨ ਦੀ ਧਰਤੀ ਤੇ ਕੈਪੀਟਲ ਹਿੱਲ ਦੇ ਸਾਹਮਣੇ, ਵਾਈਟ ਹਾਊਸ ਦੇ ਸਾਹਮਣੇ, ਲਿੰਕਨ ਮੈਮੋਰੀਅਲ ਦੇ ਸਾਹਮਣੇ ਤੇ ਟਰੰਪ ਛੱਤ ਤੇ ਖੜਾ ਹੋ ਕੇ ਦੇਖੇਗਾ। ਉਹਨੇ ਆਲਰੇਡੀ ਛੱਤ ਟੈਸਟ ਕਰ ਲਈ ਆ। ਉਹ ਕਹਿੰਦਾ ਮੈਂ ਛੱਤ ਤੇ ਖੜਾ ਹੋ ਕੇ ਦੇਖਾਂਗਾ ਵੋਟਾਂ ਪੈਂਦੀਆਂ ਖਾਲਿਸਤਾਨ ਦੀਆਂ। ਤੇ ਆਓ ਫਿਰ ਆਪਾਂ ਰਲ ਕੇ ਵੋਟਾਂ ਪਾਈਏ ਤੇ ਟੀਵੀ 84 ਦਾ ਧੰਨਵਾਦ ਕਰੀਏ, ਜਿਹੜੇ ਕਿ ਖਾਲਿਸਤਾਨ ਦੀ ਗੱਲ, ਸਿੱਖੀ ਦੀ ਗੱਲ, ਸਿੱਖ ਹਿਸਟਰੀ ਦੀ ਗੱਲ ਸਾਰੀ ਦੁਨੀਆ ਤੇ ਲੈ ਕੇ ਜਾਂਦੇ ਆ। ਤੇ ਮੈਂ ਇਹਨਾਂ ਵੀਰਾਂ ਦਾ, ਇਹਨਾਂ ਭੈਣਾਂ ਦਾ, ਭਰਾਵਾਂ ਦਾ, ਸਾਰਿਆਂ ਦਾ ਧੰਨਵਾਦ ਕਰਦਾ। ਤੇ ਸਾਡਾ ਮੀਡੀਆ ਸਪੋਰਟ ਕਰੋ ਮੇਰੇ ਵੀਰੋ, ਖਾਲਿਸਤਾਨ ਦੀ ਸਪੋਰਟ ਕਰੋ, ਮੀਡੀਆ ਦੀ ਸਪੋਰਟ ਕਰੋ। ਉਹ ਮੀਡੀਆ ਜਿਹੜਾ ਤੁਹਾਨੂੰ ਸੱਚੋ ਸੱਚ ਗੱਲ ਸੁਣਾਉਂਦਾ, ਤੁਹਾਨੂੰ ਸੱਚੋ ਸੱਚ ਟੀਵੀ ਲਿਆਉਂਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੇਸਰੀ ਕੰਡਾ ਤੇ ਕਿਰਪਾਨ ਬਣ ਕੇ ਰਹੇਗਾ ਖਾਲਸਾ, ਕੇਸਰੀ ਕੰਡਾ ਤੇ ਕਿਰਪਾਨ ਬਣ ਕੇ ਰਹੇਗਾ ਖਾਲਸਾ, ਕੇਸਰੀ ਕੰਡਾ ਤੇ ਕਿਰਪਾਨ ਬਣ ਕੇ ਰਹੇਗਾ ਖਾਲਸਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਟੀਵੀ 84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਆ ਜਾਂ ਫਿਰ ਸੋਸ਼ਲ ਮੀਡੀਆ ਤੇ ਸਾਨੂੰ ਦੁਨੀਆ ਭਰ ਦੇ ਵਿੱਚ ਦੇਖ ਰਹੇ ਆ, ਮੈਂ ਅਮਰਵੀਰ ਸਿੰਘ ਆਪ ਸਭ ਦਾ ਤਹਿ ਦਿਲੋਂ ਸਵਾਗਤ ਕਰਦਾ। ਵੀਰਜ਼, ਅੱਜ ਅਸੀਂ ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀਸੀ ਦੇ ਵਿੱਚ ਪਹੁੰਚੇ ਹਾਂ। ਅੱਜ ਉਹ ਦਿਨ ਹੈ 15 ਅਗਸਤ, ਜਦੋਂ 1947 ਦੇ ਵਿੱਚ ਸਿੱਖ ਕੌਮ ਇੱਕ ਗੁਲਾਮੀ ਦੇ ਵਿੱਚੋਂ ਨਿਕਲ ਕੇ ਦੂਜੀ ਗੁਲਾਮੀ ਦੇ ਵਿੱਚ ਪਹੁੰਚੀ ਸੀ। ਤੇ ਅੱਜ ਦਾ ਜਿਹੜਾ ਦਿਨ ਹੈ ਇਹ 1947 ਤੋਂ ਲੈ ਕੇ ਹੀ, ਜਦੋਂ ਤੋਂ 1947 ਤੋਂ ਬਾਅਦ ਭਾਰਤ ਦਾ ਸੰਵਿਧਾਨ ਲਾਗੂ ਹੁੰਦਾ ਹੈ, ਉਹਦੇ ਤੇ ਸਿੱਖ ਨੁਮਾਇੰਦਿਆਂ ਵੱਲੋਂ ਦਸਤਖਤ ਨਹੀਂ ਕੀਤੇ ਜਾਂਦੇ, ਉਸੇ ਦਿਨ ਤੋਂ ਜਿਹੜਾ ਆ ਕਾਲੇ ਦਿਨ ਵਜੋਂ ਮਨਾਉਣ ਦੀ ਜਿਹੜੀ ਰਿਵਾਇਤ ਹੈ ਉਹ ਸ਼ੁਰੂ ਹੋ ਗਈ ਸੀ। 1984 ਤੋਂ ਬਾਅਦ ਇਹ ਹੋਰ ਪ੍ਰਬਲਤਾ ਦੇ ਨਾਲ ਦੁਨੀਆ ਭਰ ਦੇ ਵਿੱਚ ਉਜਾਗਰ ਹੋਈ ਤੇ ਅੱਜ ਜਿਸ ਮੁਕਾਮ ਤੇ ਅਸੀਂ ਖਲੋਤੇ ਹਾਂ, ਦੁਨੀਆ ਭਰ ਦੇ ਵਿੱਚ ਜਿਹੜੇ ਪ੍ਰੋਟੈਸਟ ਨੇ ਉਹ ਕੀਤੇ ਜਾ ਰਹੇ ਨੇ। ਪੰਜਾਬ ਦੇ ਵਿੱਚ ਵੀ ਅੱਜ 3-4 ਥਾਵਾਂ ਦੇ ਉੱਤੇ, ਜਲੰਧਰ ਦੇ ਵਿੱਚ, ਪਟਿਆਲੇ ਦੇ ਵਿੱਚ ਤੇ ਹੋਰ ਥਾਵਾਂ ਤੇ ਜਿਹੜੇ ਪ੍ਰੋਟੈਸਟ ਨੇ ਉਹ ਸਿੱਖ ਆਰਗੇਨਾਈਜੇਸ਼ਨਸ ਵੱਲੋਂ ਕੀਤੇ ਗਏ ਆ। ਬਾਹਰ ਅਸੀਂ ਇੰਗਲੈਂਡ ਦੇ ਵਿੱਚ, ਯੂਕੇ ਦੇ ਵਿੱਚ ਦੇਖਿਆ, ਸਵਿਟਜ਼ਰਲੈਂਡ ਦੇ ਵਿੱਚ, ਅੱਜ ਜਿੱਥੇ ਇੱਥੇ ਅਮਰੀਕਾ, ਕੈਨੇਡਾ ਦੇ ਵਿੱਚ, ਆਸਟ੍ਰੇਲੀਆ ਦੇ ਵਿੱਚ, ਮੈਲਬਰਨ ਦੇ ਵਿੱਚ ਵੱਡੇ ਜਿਹੜੇ ਪ੍ਰੋਟੈਸਟ ਨੇ ਉਹ ਹੋ ਰਹੇ ਆ। ਸੋ ਅੱਜ ਅਸੀਂ ਵਾਸ਼ਿੰਗਟਨ ਡੀਸੀ ਦੇ ਵਿੱਚ ਪਹੁੰਚੇ ਹਾਂ। ਇੱਥੇ ਅੱਜ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਸਿੱਖ ਸੰਗਤਾਂ ਜਿਹੜੀਆਂ ਟਰਾਈ ਸਟੇਟ ਏਰੀਏ ਦੇ ਵਿੱਚੋਂ ਤੇ ਖਾਸ ਤੌਰ ਤੇ DMV ਏਰੀਏ ਦੇ ਵਿੱਚੋਂ ਇੱਥੇ ਜੁੜੀਆਂ ਨੇ। ਦੂਰ ਦਰਾਡਿਓਂ ਵੀ ਸੰਗਤਾਂ ਪਹੁੰਚੀਆਂ ਨੇ, ਕਿਉਂਕਿ ਅੱਜ 15 ਅਗਸਤ ਦਾ ਦਿਨ ਹੈ ਤੇ ਪਰਸੋਂ ਨੂੰ ਖਾਲਿਸਤਾਨ ਰੈਫਰੈਂਡਮ ਦੀਆਂ ਜਿਹੜੀਆਂ ਵੋਟਾਂ ਨੇ ਉਹ ਨੈਸ਼ਨਲ ਮਾਲ ਕੈਪੀਟਲ ਹਿੱਲ ਦੇ ਸਾਹਮਣੇ ਜਿਹੜੀਆਂ ਨੇ ਉਹ ਪੈਣ ਜਾ ਰਹੀਆਂ ਨੇ। ਤੇ ਉਸ ਦੇ ਲਈ ਵੀ ਜਿਹੜੀਆਂ ਸਿੱਖ ਸੰਗਤਾਂ ਨੇ ਉਹ ਦੂਰ ਦਰਾਡਿਓਂ ਇੱਥੇ ਪਹੁੰਚ ਰਹੀਆਂ ਨੇ। ਕੁਝ ਜਿਹੜੇ ਸੱਜਣ ਨੇ, ਸਿੰਘ ਨੇ, ਐਕਟਿਵਿਸਟ ਨੇ, ਉਹ ਕੈਲੀਫੋਰਨੀਆ ਤੋਂ ਪਹੁੰਚੇ ਆ, ਕੈਨੇਡਾ ਤੋਂ, ਮੌਂਟਰੀਅਲ ਤੋਂ, ਟੋਰਾਂਟੋ ਤੋਂ ਵੀ ਜਿਹੜੇ ਨੇ ਸੱਜਣ ਉਹ ਇਸ ਰੈਫਰੈਂਡਮ ਦੀਆਂ ਜਿਹੜੀਆਂ ਵੋਟਾਂ ਨੇ ਉਹਦੇ ਵਿੱਚ ਸ਼ਮੂਲੀਅਤ ਕਰਨ ਦੇ ਲਈ, ਇੱਥੇ ਹਾਜ਼ਰੀ ਭਰਨ ਦੇ ਲਈ ਇੱਥੇ ਪਹੁੰਚੇ ਹੋਏ ਆ। ਸੋ ਅੱਜ ਉਹ ਵੀ ਇਕੱਤਰ ਹੋਏ ਨੇ। 15 ਅਗਸਤ ਦਾ ਦਿਨ ਜਿਹੜਾ ਹੈ ਉਹ ਕਾਲਾ ਦਿਨ ਸਿੱਖ ਕੌਮ ਦੇ ਲਈ, ਉਸ ਦੀ ਕਮੈਮੋਰੇਸ਼ਨ ਦੇ ਲਈ ਤੇ ਭਾਰਤ ਸਰਕਾਰ ਦਾ, ਮੋਦੀ ਸਰਕਾਰ ਦਾ ਵਿਰੋਧ ਜਿਹੜਾ ਹੈ ਉਹ ਇੱਥੇ ਦਰਜ ਕਰਵਾਉਣ ਦੇ ਲਈ ਇੰਡੀਅਨ ਐਮਬੈਸੀ ਦੇ ਬਾਹਰ ਜਿਹੜੀ ਇੱਥੇ ਵੱਡੀ ਇਕੱਤਰਤਾ ਤੁਸੀਂ ਮੇਰੇ ਸਾਹਮਣੇ ਮੇਰੇ ਬੈਕ ਸਾਈਡ ਤੇ ਦੇਖ ਸਕਦੇ ਹੋ। ਸੋ ਆਓ ਇਸ ਪ੍ਰੋਟੈਸਟ ਦਾ ਵੀ ਹਿੱਸਾ ਬਣਦੇ ਆ, ਨਾਲ ਜਿਹੜੇ ਐਕਟਿਵਿਸਟ ਦੂਰ ਦਰਾਡਿਓਂ ਇੱਥੇ ਪਹੁੰਚੇ ਆ ਉਹਨਾਂ ਦੇ ਵਿਚਾਰ ਵੀ ਜਾਣਦੇ ਆ। Long live Palestine! 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 Zindabad! 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 Kill Modi! Politics! 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 Kill Modi!
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ 15 ਅਗਸਤ ਦਾ ਦਿਨ ਆ। ਉਸ ਦਿਨ 1947 ਵਿੱਚ ਹਿੰਦੁਸਤਾਨ ਨੂੰ ਆਜ਼ਾਦੀ ਮਿਲੀ ਪਰ ਸਿੱਖਾਂ ਨੂੰ ਉਦੋਂ ਤੋਂ ਲੈ ਕੇ ਹੁਣ ਤੱਕ ਆਜ਼ਾਦੀ ਨਹੀਂ ਮਿਲੀ। ਜਦੋਂ ਅਸੀਂ ਆਜ਼ਾਦੀ ਲੈਣ ਵਾਸਤੇ ਕੋਸ਼ਿਸ਼ ਕਰਦੇ ਹਾਂ, ਆਪਣੇ ਹੱਕ ਮੰਗਦੇ ਹਾਂ, ਤੇ ਹਿੰਦੁਸਤਾਨ ਦੀ ਸਰਕਾਰ ਜਿਹੜੀ ਆ ਸਾਡੇ ਤੇ ਗੋਲੀਆਂ ਚਲਾਉਂਦੀ ਆ। ਪਰ ਅਸੀਂ ਇਹਨਾਂ ਦੀਆਂ ਗੋਲੀਆਂ ਦਾ ਜਵਾਬ, ਇਹਨਾਂ ਦੀ ਬੁਲਟਸ ਦਾ ਜਵਾਬ ਬੈਲਰ ਨਾਲ ਦੇ ਰਹੇ ਹਾਂ। ਉਹ ਬੈਲਰ ਵਾਸਤੇ ਇੱਥੇ ਵਾਸ਼ਿੰਗਟਨ ਡੀਸੀ ਦੀ ਧਰਤੀ ਉੱਤੇ ਖਾਲਿਸਤਾਨ ਰੈਫਰੈਂਡਮ ਹੋ ਰਿਹਾ ਵਾ। ਉਹ ਰੈਫਰੈਂਡਮ 17 ਤਰੀਕ ਨੂੰ ਦਿਨ ਐਤਵਾਰ ਜਿਹੜੀ ਕਿ ਨੈਸ਼ਨਲ ਮਾਲ ਆ ਉੱਥੇ 12 ਸਟਰੀਟ ਤੇ ਮੈਡੀਸਨ ਦੇ ਉੱਤੇ ਇਹ ਰੈਫਰੈਂਡਮ ਦੀਆਂ ਵੋਟਾਂ ਪੈ ਰਹੀਆਂ ਨੇ। ਇਹ ਰੈਫਰੈਂਡਮ ਇੱਕ ਦੁਨੀਆ ਦਾ ਕਾਨੂੰਨ ਆ ਜਿਹਦੇ ਥੱਲੇ ਕਈ ਕੌਮਾਂ ਜਿਹੜੀਆਂ ਨੇ ਉਹ ਆਜ਼ਾਦ ਹੋ ਸਕਦੀਆਂ ਨੇ। ਅਸੀਂ ਵੀ ਉਸ ਰੈਫਰੈਂਡਮ ਨੂੰ ਯੂਜ਼ ਕਰ ਰਹੇ ਹਾਂ ਜਿਹੜੇ ਕਿ 6 ਵਾਰਾਂ ਹਿੰਦੁਸਤਾਨ ਦੀ ਸਰਕਾਰ ਨੇ ਰੈਫਰੈਂਡਮ ਕਰਾ ਕੇ ਆਪਣੇ ਨਾਲ ਇਲਾਕੇ ਜੋੜੇ ਨੇ। ਯੂਕੇ ਨੇ ਵੀ ਰੈਫਰੈਂਡਮ ਕਰਨ ਦੀ ਜਿਹੜੀ ਇਜਾਜ਼ਤ ਸਕਾਟਿਸ਼ ਲੋਕਾਂ ਨੂੰ ਦਿੱਤੀ। ਇਸ ਤਰ੍ਹਾਂ ਕੈਨੇਡਾ 'ਚ ਰੈਫਰੈਂਡਮ ਹੋਏ। ਅਸੀਂ ਉਹ ਰੈਫਰੈਂਡਮ ਦੀ ਵਰਤੋਂ ਕਰਕੇ ਕਾਨੂੰਨੀ ਲੋਕਤੰਤਰ ਤੇ ਸ਼ਾਂਤਮਈ ਤਰੀਕੇ ਨਾਲ ਪੰਜਾਬ ਨੂੰ ਹਿੰਦੁਸਤਾਨ ਨੂੰ ਆਜ਼ਾਦ ਕਰਨ ਵਾਸਤੇ ਰੈਫਰੈਂਡਮ ਕਰ ਰਹੇ ਹਾਂ। ਇਹ ਰੈਫਰੈਂਡਮ ਜਿਹੜਾ ਵਾਸ਼ਿੰਗਟਨ ਡੀਸੀ ਵਿੱਚ ਹੋ ਰਿਹਾ ਵਾ ਕਿਉਂਕਿ ਇਹ ਦੁਨੀਆ ਦੀ ਇੱਕ ਜੀਓ ਪੋਲੀਟੀਕਲ ਹੱਬ ਆ। ਇਹ ਦੁਨੀਆ ਦੀ ਜਿਹੜੀ ਪੋਲਿਟਿਕਸ ਦਾ ਸੈਂਟਰ ਆ। ਇੱਥੋਂ ਅਸੀਂ ਮੈਕਸਿਮਮ ਮੈਸੇਜ ਭੇਜ ਰਹੇ ਹਾਂ ਵੀ ਆਓ ਆਪਾਂ ਸਾਰੇ ਇੱਥੇ ਪਹੁੰਚ ਕੇ ਖਾਲਿਸਤਾਨ ਦੀ ਮੁਹਿੰਮ ਦੀਆਂ ਵੋਟਾਂ ਪਾ ਕੇ ਖਾਲਿਸਤਾਨ ਦੀ ਆਜ਼ਾਦੀ ਵਾਸਤੇ ਆਪਣੀ ਜਿਹੜੀ ਆ ਮੋਹਰ ਲਾਈਏ ਤੇ ਹਿਸਟਰੀ ਦਾ ਹਿੱਸਾ ਬਣੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਧੰਨਵਾਦ ਹੈ ਜੀ ਭਾਈ ਅਮਰਦੀਪ ਦਾ ਤੇ ਨਾਲ ਹੀ TV 84 ਦਾ ਜਿਹੜੇ ਕਿ ਨਿਊਯਾਰਕ ਤੋਂ ਇੱਥੇ ਅੱਜ ਪਹੁੰਚੇ ਹੋਏ ਨੇ ਤੇ ਸਾਡੀਆਂ ਖਬਰਾਂ ਜਿਹੜੀਆਂ ਨੇ ਸਾਰੀ ਦੁਨੀਆ ਵਿੱਚ ਪਹੁੰਚਾ ਰਹੀਆਂ ਨੇ। ਬਹੁਤ ਅਸੀਂ ਇਹਨਾਂ ਦਾ ਦੁਬਾਰਾ ਧੰਨਵਾਦ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਮੇਰੇ ਧੰਨ ਭਾਗ ਸੁਭਾਗ ਨੇ ਕਿ ਮੈਂ ਸਵਿਟਜ਼ਰਲੈਂਡ ਤੋਂ ਅੱਜ ਵਾਸ਼ਿੰਗਟਨ ਡੀਸੀ ਪਹਿਲੀ ਵਾਰੀ ਪਹੁੰਚਿਆ। ਸਿੰਘਾਂ ਦੇ ਦਰਸ਼ਨ ਮੇਲੇ ਹੋਏ ਆ ਸਾਰੇ ਗੁਰਸਿੱਖਾਂ ਦੇ। ਤੇ ਅੱਜ ਤੁਸੀਂ ਪਿੱਛੇ ਜਿਹੜਾ ਵੇਖ ਲਿਆ ਆ ਸਾਡੇ ਸਿੰਘਾਂ ਨੇ ਇੰਡੀਅਨ ਐਮਬੈਸੀ ਦੇ ਅੱਗੇ ਜਿਹੜਾ ਆਪਣਾ ਡੈਮੋਨਸਟ੍ਰੇਸ਼ਨ ਕਰ ਰਹੇ ਨੇ। ਜਿਹੜਾ ਕਾਲਾ ਦਿਨ 15 ਅਗਸਤ ਨੂੰ ਸਿੱਖਾਂ ਨਾਲ ਧੋਖੇ ਦਾ ਦਿਨ ਜਿਹੜਾ ਸੀਗਾ ਉਹ ਅੱਜ ਦੁਨੀਆ ਦੇ ਕੋਨੇ-ਕੋਨੇ 'ਚ ਬੁਲੰਦ ਹੋ ਚੁੱਕਾ ਆ। ਤੇ ਮੈਂ ਬਹੁਤੀਆਂ ਗੱਲਾਂ ਨਾ ਕਰਦਾ। 17 ਤਰੀਕ ਨੂੰ ਫਿਰ ਹਾਜ਼ਰੀ ਭਰਨੀ ਆ ਅਸੀਂ ਆਪਣਾ ਵਾਈਟ ਹਾਊਸ ਵਿੱਚ। ਤੇ ਅੱਜ ਮੈਨੂੰ ਗੁਰਸਿੱਖ ਭਾਈ ਤੇ ਮਿਲਣੇ ਆਪਣੇ ਮੇਰੇ ਵੀਰ ਭਾਈ ਜੱਸਾ ਸਿੰਘ 33 ਸਾਲ ਬਾਅਦ ਇਹਨਾਂ ਨਾਲ ਮੇਲ ਹੋਇਆ। ਹੋਰ ਸਾਡੇ ਸਿੰਘਾਂ ਨਾਲ ਪਹਿਲੀ ਵਾਰ ਦਰਸ਼ਨ ਮੇਲੇ ਹੋਏ ਆ। ਮੈਂ ਇੰਨਾ ਕੁ ਐਕਸਾਈਟਡ ਆ ਕਿ ਮੈਨੂੰ ਸਮਝ ਨਹੀਂ ਆਉਂਦੀ ਕਿ ਮੈਂ ਕਿਹੜੀ ਗੱਲ ਕਰਾਂ ਤੇ ਕਿਹੜੀ ਛੱਡਾਂ। ਪਰ ਮੈਂ ਕਹਿਣ ਤੋਂ ਆ ਕੇ ਮੈਨੂੰ ਬੜੀ ਖੁਸ਼ੀ ਆ ਤੇ ਆਪਾਂ ਨੂੰ ਪੂਰਾ ਵਾਹਿਗੁਰੂ ਕਲਗੀਧਰ ਦੇ ਯਕੀਨ ਆ ਕਿ ਸਾਡਾ ਖਾਲਿਸਤਾਨ ਦਾ ਐਲਾਨ ਹੁਣ ਕਿਸੇ ਦਿਨ ਵੀ ਉਹ ਸੂਰਜ ਚੜ੍ਹ ਜਾਣਾ ਜਿੱਦਣ ਅਸੀਂ ਸੁਣਾਂਗੇ ਕਿ ਖਾਲਿਸਤਾਨ ਸਾਡਾ ਜਿਹੜਾ ਆ ਉਹਦਾ ਨਿਸ਼ਾਨ ਸਾਹਿਬ, ਉਹਦਾ ਜਿਹੜਾ ਸਾਡਾ ਏਰੀਆ ਤੇ ਜਿਹੜਾ ਸਾਡਾ ਦੇਸ਼ ਆ ਉਹ ਹੋਂਦ ਵਿੱਚ ਸਾਹਮਣੇ ਡਿਕਲੇਅਰ ਹੋ ਜਾਊਗਾ। ਤੇ ਇਸ ਕਰਕੇ ਜੋ ਵੀ ਮੇਰੇ ਵੀਰ ਭੈਣ ਸੁਣ ਰਹੇ ਨੇ ਪੂਰੀ ਦੁਨੀਆ ਦੇ ਕੋਨੇ-ਕੋਨੇ ਵਿੱਚ, ਤੁਸੀਂ ਭਾਵੇਂ ਇੱਥੇ ਨਹੀਂ ਸ਼ਾਮਲ ਹੋਏ, ਤੁਹਾਡੀਆਂ ਦੁਆਵਾਂ, ਤੁਹਾਡੀਆਂ ਅਰਦਾਸਾਂ, ਜਿਹਨਾਂ ਤੁਹਾਡੀਆਂ ਭਾਵਨਾਵਾਂ ਨੇ ਉਹ ਇੱਥੇ ਗੂੰਜ ਰਹੀਆਂ ਨੇ। ਆ ਜਿਹੜੀਆਂ ਗੂੰਜਾਂ ਵਿੱਚ ਉਹਨਾਂ ਦੀਆਂ ਆਵਾਜ਼ਾਂ ਵੀ ਨੇ। ਇਸ ਕਰਕੇ ਸਾਰੇ ਮੇਰੇ ਵੀਰ ਭੈਣ ਬੱਚੇ ਬਜ਼ੁਰਗ ਅਰਦਾਸਾਂ ਕਰੋ ਦਿਨ ਤੇ ਰਾਤ, ਸਵੇਰੇ ਤੇ ਸ਼ਾਮ, ਕਿ ਜਿੰਨੀ ਛੇਤੀ ਹੁੰਦਾ ਖਾਲਿਸਤਾਨ ਦਾ ਸੂਰਜ ਚੜ੍ਹਦਾ ਵੇਖੀਏ ਤੇ ਇਸ ਗੁਲਾਮੀ ਦੇ ਸੰਗਲ ਟੁੱਟਣ ਤੇ ਸਾਡੀ ਆਉਣ ਵਾਲੀ ਜਿਹੜੀ ਜਨਰੇਸ਼ਨ ਆ ਅਸੀਂ ਆਪਣੀ ਆਜ਼ਾਦੀ ਦੇ ਨਾਲ ਅਸੀਂ ਆਪਣਾ ਨਿੱਘ ਮਾਣੀਏ। ਹਰ ਵਾਰੀ 15 ਅਗਸਤ ਨੂੰ ਸਾਡੇ ਖੂਨ ਦੇ ਜਿਹੜੇ ਅਥਰੂ ਨਿਕਲਦੇ ਨੇ, ਸਾਡੇ ਹੌਕੇ ਨਿਕਲਦੇ ਨੇ ਕਿ ਜੇ ਸਾਡਾ ਦੇਸ਼ ਹੁੰਦਾ ਤੇ ਅੱਜ ਅਸੀਂ ਵੀ ਦੁਨੀਆ ਦੇ ਵਿੱਚ ਉਸ ਨੂੰ ਸੈਲੀਬ੍ਰੇਸ਼ਨ ਕਰਦੇ। ਇਸ ਨਾਲ ਹੀ ਮੈਂ ਆਪਣਾ ਇਹਦੇ ਨਾਲ ਸਮਾਪਤੀ ਕਰਦਾ ਹਾਂ। 17 ਨੂੰ ਫਿਰ ਅਸੀਂ ਉੱਥੇ ਇਕੱਠੇ ਹੋ ਕੇ ਤੁਹਾਡੇ ਪੇਸ਼ ਹੋਵਾਂਗੇ ਤੇ ਇਸ ਨਾਲ ਹੀ ਮੇਰੀ ਆਪਣੇ ਸਾਰੇ ਮੇਰੇ ਭੈਣਾਂ ਭਰਾ ਵੱਲੋਂ ਜੋ ਇੱਥੇ ਇਕੱਠ ਹੋਇਆ ਉਹਨਾਂ ਵੱਲੋਂ ਸਾਰੀ ਦੁਨੀਆ ਦੇ ਵਿੱਚ ਖਾਸ ਤੌਰ ਤੇ ਬਾਬਾ ਜਸਬੀਰ ਸਿੰਘ ਜੀ ਹਾਈਜੈਕਰ ਦਾ ਜਿਹੜਾ ਮੈਸੇਜ ਸੀਗਾ, ਬਾਬਾ ਜੀ ਜਿਹੜਾ ਤੁਹਾਡਾ ਮੈਸੇਜ ਸੀਗਾ ਬਾਬਾ ਜਸਬੀਰ ਸਿੰਘ ਜੀ, ਸਾਰੇ ਇਕੱਲੇ ਸਿੰਘਾਂ ਨੂੰ ਮੈਂ ਪਹੁੰਚਦਾ ਕਰ ਦਿੱਤਾ ਆ। ਤੁਹਾਡੀ ਰੂਹ ਇੱਥੇ ਆ ਜਿਹੜੀ ਆ ਗੂੰਜ ਰਹੀ ਆ। ਹੋਰ ਵੀ ਮੇਰੇ ਜਿਹੜੇ ਹਾਈਜੈਕਰ ਵੀਰ ਨੇ ਉਹਨਾਂ ਦੀਆਂ ਭਾਵਨਾਵਾਂ, ਉਹਨਾਂ ਦੀਆਂ ਅਰਦਾਸਾਂ ਤੁਹਾਡੀਆਂ ਸ਼ਾਮਲ ਹੋ ਚੁੱਕੀਆਂ ਨੇ। ਮੈਂ ਮੈਸੇਜ ਤੁਹਾਡਾ ਦੇ ਚੁੱਕਾ ਆ। ਇਸ ਨਾਲ ਹੀ ਮੈਂ ਸਮਾਪਤੀ ਕਰਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਲੀਡਰ ਪੰਨੂ ਦੀ ਸੋਚ ਤੇ ਲੜਾ ਦੇਾਂਗੇ ਠੋਕ ਕੇ, ਐਸਐਫਜੇ ਦੀ ਸੋਚ ਤੇ ਲੜਾ ਦੇਾਂਗੇ ਠੋਕ ਕੇ, ਬੋਲੇ ਸੋਨਿਹਾਲ।
ਅੱਜ 15 ਅਗਸਤ ਨੂੰ ਇੱਥੇ ਵਾਸ਼ਿੰਗਟਨ ਡੀਸੀ ਦੇ ਵਿੱਚ ਇੰਡੀਅਨ ਕੌਂਸਲੇਟ ਦੇ ਬਾਹਰ ਸਿੰਘਾਂ ਨੇ ਉਹਨਾਂ ਦੱਸ ਦਿੱਤਾ ਕਿ ਅਸੀਂ ਤੁਹਾਡੀ ਜਿਹੜੀ ਇਹ ਆਜ਼ਾਦੀ ਆ 15 ਅਗਸਤ ਨੂੰ ਤੁਸੀਂ ਮਨਾਉਂਦੇ, ਅਸੀਂ ਨਹੀਂ ਇਹਨੂੰ ਮੰਨਦੇ। ਇਦਾਂ ਦੀ ਆਜ਼ਾਦੀ ਨੂੰ ਅਸੀਂ ਠੋਕਰ ਮਾਰਦੇ ਹਾਂ। ਅਸੀਂ ਆਪਦਾ ਰਾਜ ਵੱਖਰਾ ਖਾਲਿਸਤਾਨ ਲੈ ਕੇ ਰਵਾਂਗੇ। ਜੋ 17 ਅਗਸਤ ਨੂੰ ਵਾਸ਼ਿੰਗਟਨ ਡੀਸੀ ਦੇ ਵਿੱਚ ਨੈਸ਼ਨਲ ਮਾਲ ਦੇ ਵਿੱਚ ਵੋਟਾਂ ਪੈਣੀਆਂ ਆ, ਉਹਦੇ ਵਾਸਤੇ ਵੱਧ ਚੜ ਕੇ ਸੰਗਤਾਂ ਆਉਣ ਤੇ ਆਪਦੇ ਰਾਜ ਭਾਗ ਲਈ ਹਾਂ ਦੇ ਵਿੱਚ ਯੈਸ ਦੇ ਵਿੱਚ ਵੋਟ ਪਾਉਣ ਉਦੋਂ ਨੂੰ ਆ ਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ 15 ਅਗਸਤ ਜਿਹੜਾ ਕਿ ਭਾਰਤੀਆਂ ਦੇ ਵਾਸਤੇ ਇਹਨਾਂ ਦਾ ਆਜ਼ਾਦੀ ਦਿਨ ਸੀਗਾ, ਸਿੱਖਾਂ ਵਾਸਤੇ ਇਹ ਗੁਲਾਮੀ ਦਾ ਦਿਨ ਆ। ਸਿੱਖ 15 ਅਗਸਤ ਨੂੰ ਨਹੀਂ ਮਨਾਉਂਦੇ ਤੇ ਇਹਨਾਂ ਨੇ ਸਾਨੂੰ ਪਿਛਲੇ 76 ਸਾਲਾਂ ਤੋਂ ਗੁਲਾਮ ਕੀਤਾ ਹੋਇਆ। ਭਾਰਤ ਦੇ ਕਬਜ਼ੇ ਦੇ ਵਿੱਚੋਂ ਪੰਜਾਬ ਨੂੰ ਆਜ਼ਾਦ ਕਰਾਉਣ ਵਾਸਤੇ ਜਿਹੜੀ ਖਾਲਿਸਤਾਨ ਦੀ ਮੁਹਿੰਮ ਚੱਲੀ ਆ, ਉਹ ਅੱਜ ਦੁਨੀਆ ਦੇ ਹਰ ਕੋਨੇ ਦੇ ਵਿੱਚ ਚੱਲ ਰਹੀ ਆ। ਅੱਜ ਅਸੀਂ ਸਵੇਰੇ 7:30 ਵਜੇ ਦੇ ਭਾਰਤੀ ਬੁੱਚੜਖਾਨੇ ਦੇ, ਜਿਹਨੂੰ ਟੈਰਰ ਹਾਊਸ ਕਿਹਾ ਜਾਂਦਾ, ਇੱਥੇ ਆਏ ਆ। ਇਹਨਾਂ ਨੇ ਜਿਹੜਾ ਅੱਜ ਝੰਡਾ ਚੜਾਉਣਾ ਸੀ ਤਿਰੰਗਾ, ਤੇ ਗਾਂਧੀ ਦਾ ਬੁੱਤ ਜਿਹੜਾ ਜਿਹਦੇ ਉੱਤੇ ਇਹਨਾਂ ਨੇ ਮਾਲਾ ਪਾਉਣੀ ਸੀ ਫੁੱਲਾਂ ਦੀ, ਅੱਜ ਸਿੰਘਾਂ ਨੇ ਖਾਲਿਸਤਾਨ ਦੇ ਝੰਡਿਆਂ ਦੀ ਛਾਂ ਦੇ ਥੱਲੇ ਇੱਥੇ ਆਣ ਕੇ ਇਹਨਾਂ ਦਾ ਸਾਰਾ ਹੀ ਪ੍ਰੋਗਰਾਮ ਜਿਹੜਾ ਉਹਨੂੰ ਚਕਨਾ ਚੂਰ ਕਰ ਦਿੱਤਾ ਗਾ। ਕੋਈ ਵੀ ਇਹਨਾਂ ਜੋ ਬਰਾਹਮਣਾਂ ਦੇ ਵਿੱਚੋਂ ਅੱਜ ਨਾ ਤਾਂ ਕੋਈ ਤਿਰੰਗਾ ਚੜਾਉਣ ਆਇਆ, ਨਾ ਕੋਈ ਗਾਂਧੀ ਦੀ ਫੋਟੋ ਦੇ ਉੱਤੇ ਆਪਣਾ ਹਾਰ ਪਾਉਣ ਆਇਆ। ਆਹ ਬੱਸਾਂ ਜਿਹੜੀਆਂ ਨੇ ਕਿਰਾਏ ਤੇ ਲਿਆ ਕੇ ਖਿਲਾਰਤੀਆਂ ਕਿ ਸਾਨੂੰ ਖਤਰਾ ਵਾ ਕਿ ਸਾਡੀ ਕੌਂਸ ਦੇ ਉੱਤੇ ਕਬਜ਼ਾ ਨਾ ਕਰ ਲੈਣ, ਪਰ ਅਸੀਂ ਇਹੋ ਜਿਹੀ ਗੱਲ ਨਹੀਂ ਕਰਦੇ। ਕਾਨੂੰਨ ਦੇ ਦਾਇਰੇ ਦੇ ਅੰਦਰ ਰਹਿ ਕੇ ਕਾਨੂੰਨ ਦੀ ਗੱਲ ਕਰਦੇ ਆ ਤੇ ਕਾਨੂੰਨ ਦੇ ਸਾਹਮਣੇ ਜਾ ਕੇ ਪ੍ਰੋਟੈਸਟ ਕਰਦੇ ਆ। ਇਸ ਕਰਕੇ ਭਾਰਤੀ ਬੁੱਚੜਖਾਨੇ ਦੇ ਸਾਹਮਣੇ ਸਿੱਖ ਕੌਮ ਖਾਲਿਸਤਾਨ ਦੇ ਝੰਡਿਆਂ ਦੀ ਛਾਂ ਥੱਲੇ ਹਰ ਕੋਨੇ ਦੇ ਉੱਤੋਂ ਸਿੱਖ ਕੌਮ ਦੇ ਜਿਹੜੇ ਯੋਧੇ ਨੇ, ਉਹ 17 ਤਰੀਕ ਦੀਆਂ ਜਿਹੜੀਆਂ ਵੋਟਾਂ ਪੈਣ ਲੱਗੀਆਂ ਰੈਫਰੈਂਡਮ ਦੀਆਂ, ਉਹਦੇ ਵਾਸਤੇ ਦੇਸ਼ਾਂ ਵਿਦੇਸ਼ਾਂ ਦੇ ਉੱਤੋਂ ਸਾਰੀ ਸੰਗਤ ਇੱਥੇ ਪਹੁੰਚੀ ਆ। ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ। ਲੌਂਗ ਲਿਵ ਅਮਰੀਕਾ, ਲੌਂਗ ਲਿਵ ਟਰੰਪ। ਕਿਉਂਕਿ ਇਹ ਜਿਸ ਦਿਨ ਟਰੰਪ ਨੇ ਹੋਕਾ ਦਿੱਤਾ ਸੀਗਾ ਵੋਟਾਂ ਤੋਂ ਪਹਿਲਾਂ, ਉਹਨਾਂ ਦੇ ਉੱਤੇ ਗੋਲੀ ਵੀ ਚੱਲੀ ਤੇ ਆਪਾਂ ਰੈਫਰੈਂਡਮ ਵਾਲੇ ਦਿਨ 2:30 ਵਜੇ ਪੂਰੇ ਨੈਸ਼ਨਲ ਮਾਲ ਦੇ ਵਿੱਚ ਜਿੱਥੇ ਵੋਟਾਂ ਪੈਣੀਆਂ ਨੇ ਖਾਲਿਸਤਾਨ ਦੀਆਂ, ਉੱਥੇ ਟਰੰਪ ਦੇ ਵਾਸਤੇ ਲੌਂਗ ਲਿਵ ਟਰੰਪ, ਲੌਂਗ ਲਿਵ ਅਮਰੀਕਾ ਦੀ ਅਰਦਾਸ ਵੀ ਕੀਤੀ ਜਾਏਗੀ। ਕਿਉਂਕਿ ਟਰੰਪ ਨੇ ਪੰਜਾਬ ਦੀ ਆਜ਼ਾਦੀ ਖਾਲਿਸਤਾਨ ਦੇ ਵਾਸਤੇ ਅੱਜ ਜਿਹੜੀ ਆਵਾਜ਼ ਚੁੱਕ ਰਹੇ ਨੇ, ਜਿਹੜੇ 5 ਕੰਟਰੀ 5 ਜਿਹੜੀਆਂ ਆਈਸ ਨੇ, ਉਹ ਸਿੱਖਾਂ ਦੀ ਆਵਾਜ਼ ਜਿਹੜੀ ਉਹ ਬੁਲੰਦ ਕਰ ਰਹੀਆਂ ਨੇ ਨਾਲ ਖਲੋ ਕੇ। ਖਾਲਿਸਤਾਨ ਨਕਸ਼ੇ ਤੇ ਬਹੁਤ ਜਲਦੀ ਆਉਣ ਵਾਲਾ ਵਾ। ਆਓ ਘਰਾਂ ਤੋਂ ਬਾਹਰ ਨਿਕਲੋ, ਪੰਜਾਬ ਦੀ ਆਜ਼ਾਦੀ ਖਾਲਿਸਤਾਨ ਵਾਸਤੇ ਆਪਣੀਆਂ ਵੋਟਾਂ ਪਾਓ। ਤੁਸੀਂ ਦੇਖ ਰਹੇ ਜੇ ਕਿ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਅੱਜ ਪਹਿਲੀ ਵਾਰੀ ਐਡਾ ਵੱਡਾ ਵਰਜੀਨੀਆ ਦੇ ਵਿੱਚ ਭਾਰਤੀ ਬੁੱਚੜਖਾਨੇ ਦੇ ਸਾਹਮਣੇ ਹੋ ਰਿਹਾ। ਤੁਸੀਂ ਵੇਖਦੇ ਢੋਲ ਦਾ ਡੱਗਾ ਵੀ ਵੱਜ ਰਿਹਾ। ਇਹ ਵੀ ਪਹਿਲੀ ਵਾਰੀ ਵਾਸ਼ਿੰਗਟਨ ਡੀਸੀ ਦੇ ਵਿੱਚ ਹੋਇਆ। 2 ਢੋਲੀ ਆਏ ਨੇ, ਬੀਟ ਦੇ ਉੱਤੇ ਢੋਲ ਵੱਜ ਰਿਹਾ ਤੇ ਖਾਲਿਸਤਾਨ ਦੇ ਨਾਅਰੇ ਲੱਗ ਰਹੇ ਨੇ। ਮੈਂ ਮੀਡੀਆ ਦਾ ਜਿੱਥੇ ਗੱਲਬਾਤ ਕਰਦਾ, ਜਿਹੜਾ ਪੰਜਾਬ ਦੀ ਆਜ਼ਾਦੀ ਖਾਲਿਸਤਾਨ ਮੀਡੀਆ ਆਵਾਜ਼ ਚੁੱਕਦਾ, ਅਸੀਂ ਉਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। TV 84 ਹਰ ਘਰ ਤੱਕ ਇਹ ਆਵਾਜ਼ ਪਹੁੰਚਾਉਂਦਾ, ਅਸੀਂ ਇਹਨਾਂ ਦਾ ਵੀ ਸਮੁੱਚੀ ਟੀਮ ਦਾ ਧੰਨਵਾਦ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਇੱਥੇ ਵਾਸ਼ਿੰਗਟਨ ਡੀਸੀ ਐਮਬੈਸੀ ਦੇ ਬਾਹਰ ਖੜੇ ਹਾਂ ਕਿਉਂਕਿ ਅੱਜ ਹਿੰਦੁਸਤਾਨੀਆਂ ਦਾ 15 ਅਗਸਤ ਆਜ਼ਾਦੀ ਦਾ ਦਿਨ ਹੈ ਤੇ ਸਿੱਖਾਂ ਦਾ ਜੋ ਹੈ ਕਾਲਾ ਦਿਨ ਹੈ। ਸਿੱਖ 1947 ਨੂੰ 15 ਅਗਸਤ ਨੂੰ ਫਿਰ ਇੱਕ ਵਾਰ ਗੁਲਾਮ ਹੋ ਗਏ। ਗੋਰਿਆਂ ਦੀ ਆਜ਼ਾਦੀ ਇਹਨਾਂ ਨੂੰ ਮਿਲ ਗਈ ਤੇ ਸਾਨੂੰ ਫਿਰ ਕਾਲਿਆਂ ਦੀ ਜੋ ਗੁਲਾਮੀ ਮਿਲ ਗਈ। ਸੋ 78 ਸਾਲ ਹੋ ਗਏ ਹਨ ਸਿੱਖ ਜੋ ਹਨ ਆਪਣਾ ਆਜ਼ਾਦ ਮੁਲਕ ਖਾਲਿਸਤਾਨ ਲੈਣ ਵਾਸਤੇ ਸਟਰਗਲ ਕਰ ਰਹੇ ਹਨ ਕਿਉਂਕਿ ਇਹ ਆਪਣੀ ਅੱਜ ਜਸ਼ਨ ਮਨਾ ਰਹੇ ਹਾਂ ਤੇ ਅਸੀਂ ਉਸ ਗੱਲ ਨੂੰ ਰੋ ਰਹੇ ਹਾਂ ਜਦੋਂ ਪੰਜਾਬ ਨੂੰ ਵੰਡਿਆ ਗਿਆ, ਸਿੱਖਾਂ ਨੂੰ ਵੰਡਿਆ ਗਿਆ। 20 ਲੱਖ ਇਨਸਾਨ ਜੋ ਉਸ ਦਿਨ ਕਤਲ ਹੋਏ, ਕਰੋੜਾਂ ਦੀ ਜੋ ਜਾਇਦਾਦ ਜੋ ਸਾੜੀ ਗਈ। ਸੋ ਅੱਜ ਸਿੱਖ ਜੋ ਹਨ ਇਹ ਦੁਨੀਆ ਭਰ ਤੋਂ ਇੱਥੇ ਸਿੱਖ ਆਏ ਹੋਣ ਹਨ ਕਿਉਂਕਿ 17 ਅਗਸਤ ਨੂੰ ਵਾਸ਼ਿੰਗਟਨ ਡੀਸੀ ਨੈਸ਼ਨਲ ਮਾਲ ਵਿਖੇ ਵੋਟਾਂ ਪੈ ਰਹੀਆਂ ਹਨ ਪੰਜਾਬ ਰੈਫਰੈਂਡਮ ਖਾਲਿਸਤਾਨ ਰੈਫਰੈਂਡਮ ਦੀਆਂ। ਸੋ ਇਹ ਜਿਹੜੇ ਸਾਰੇ ਸਿੰਘ ਤੁਸੀਂ ਇੱਥੇ ਵੇਖ ਰਹੇ ਹੋ ਚੜ੍ਹਦੀ ਕਲਾ ਵਾਲੇ ਸਿੰਘ ਹਨ, ਬਾਹਰਲੇ ਦੇਸ਼ਾਂ ਤੋਂ ਆਏ ਹਨ। ਕੋਈ ਇੰਗਲੈਂਡ ਤੋਂ ਆਇਆ ਹੈ, ਕੋਈ ਆਸਟ੍ਰੇਲੀਆ ਤੋਂ ਆਇਆ ਹੈ, ਕੋਈ ਕੈਨੇਡਾ ਤੋਂ ਆਇਆ ਹੈ, ਕੋਈ ਯੂਰਪ ਤੋਂ ਆਇਆ ਹੈ, ਕੋਈ ਕਿਸੇ। ਸੋ ਇਹ ਸਾਰੇ ਸਿੰਘ ਚੜ੍ਹਦੀ ਕਲਾ ਵਾਲੇ ਸਿੰਘ ਹਨ ਜੋ ਆਪਣਾ ਦੇਸ਼ ਆਪਣਾ ਖਾਲਿਸਤਾਨ ਜੋ ਕਿ ਹਿੰਦੁਸਤਾਨ ਨੇ ਕੌਮਲਾਈਜ਼ ਕੀਤਾ ਹੈ, ਹਿੰਦੁਸਤਾਨ ਨੇ ਮੱਲਿਆ ਹੋਇਆ ਹੈ, ਉਸ ਨੂੰ ਆਜ਼ਾਦ ਕਰਾਉਣ ਵਾਸਤੇ ਆਏ ਹਨ। ਔਰ ਅਸੀਂ ਇਹ ਦੱਸ ਦੇਣਾ ਚਾਹੀਦੇ ਹਾਂ ਹਿੰਦੁਸਤਾਨ ਦੀ ਗੌਰਮੈਂਟ ਨੂੰ ਕਿ ਆਹ ਦੇਖ ਆਹ ਹਨ ਚੜ੍ਹਦੀ ਕਲਾ ਵਾਲੇ, ਆਹ ਹਨ ਸਿੱਖ ਜਿਹੜਾ ਆਪਣਾ ਮੁਲਕ ਲੈਣਗੇ। ਤੂੰ ਕਹਿੰਦਾ ਸਾਂ ਇੱਕ ਦੋ ਹਨ ਜਾਂ ਚਾਰ ਹਨ, ਹੁਣ ਲੱਖਾਂ ਦੀ ਗਿਣਤੀ ਵਿੱਚ ਤੈਨੂੰ 17 ਤਰੀਕ ਨੂੰ 17 ਅਗਸਤ ਨੂੰ ਨੈਸ਼ਨਲ ਮਾਲ ਵਿਖੇ ਵੋਟਾਂ ਪਾਉਣਗੇ। ਲੱਖਾਂ ਦੀ ਗਿਣਤੀ ਵਿੱਚ ਸਿੱਖ ਆਪਣਾ ਦੇਸ਼ ਲੈਣ ਵਾਸਤੇ। ਸੋ ਹੁਣ ਚੜ੍ਹਦੀ ਕਲਾ ਵਿੱਚ ਸਿੱਖ ਇੱਥੇ ਹਨ। ਇੰਡੀਅਨ ਐਮਬੈਸੀ ਦੇ ਸਾਹਮਣੇ ਕੋਈ ਇੱਥੇ ਬੰਦਾ ਨਹੀਂ ਆਇਆ, ਕੋਈ ਇਹਨਾਂ ਦਾ ਸਾਹਮਣੇ ਨਹੀਂ ਆ ਸਕਿਆ, ਡਰਦਿਆਂ ਨੇ ਬੂਹੇ ਮਾਰ ਲਏ ਹਨ। ਸੋ ਅੱਜ ਸਿੰਘ ਜੋ ਹਨ ਆਪਣਾ ਦੇਸ਼ ਲੈਣ ਵਾਸਤੇ ਆਪਣਾ ਮੁਲਕ ਆਜ਼ਾਦ ਕਰਾਉਣ ਵਾਸਤੇ ਇੱਥੇ ਇਕੱਠੇ ਹੋਏ ਹਨ ਸਾਰੀ ਦੁਨੀਆ ਤੋਂ। ਹੁਣ ਬੇਨਤੀ ਹੈ ਕਿ 17 ਅਗਸਤ ਨੂੰ ਜੋ ਸੰਡੇ ਨੂੰ ਜੋ ਐਤਵਾਰ ਨੂੰ ਇੱਥੇ ਵਾਸ਼ਿੰਗਟਨ ਡੀਸੀ ਵਿਖੇ ਨੈਸ਼ਨਲ ਮਾਲ ਵਿਖੇ ਜੋ ਨੈਸ਼ਨਲ ਰੈਫਰੈਂਡਮ ਹੋ ਰਿਹਾ ਹੈ, ਜੋ ਪੰਜਾਬ ਰੈਫਰੈਂਡਮ ਖਾਲਿਸਤਾਨ ਰੈਫਰੈਂਡਮ, ਉਸ ਵਿੱਚ ਸਾਰੀਆਂ ਸੰਗਤਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਦੇਖੋ ਬਾਹਰਲੇ ਮੁਲਕਾਂ ਜੋ ਕਿੰਨੇ ਲੋਕ ਕਿੰਨੇ ਸਿੰਘ ਇੱਥੇ ਚੜ੍ਹਦੀ ਕਲਾ ਵਿੱਚ ਆਏ। ਤੁਸੀਂ ਵੀ ਹਜ਼ਾਰਾਂ ਦੀ ਗਿਣਤੀ ਵਿੱਚ ਹੀਰਾ ਕੱਤ ਦਿਓ, ਲਾਈਨਾਂ ਲਾ ਦਿਓ। 17 ਅਗਸਤ ਨੂੰ ਵੋਟਾਂ ਪੈਣਗੀਆਂ 9 ਵਜੇ ਤੋਂ 5 ਵਜੇ ਤੱਕ 18 ਸਾਲ ਦਾ ਕੋਈ ਵੀ ਜੋ ਸਿੰਘ ਸਿੰਘਣੀ ਹੈ ਵੋਟ ਪਾ ਸਕਦਾ ਹੈ। ਸੋ ਬੇਨਤੀਆਂ ਪ੍ਰਵਾਨ ਕਰੋ, ਚੜ੍ਹਦੀ ਕਲਾ ਵਾਲੇ ਬਣੋ, ਆਪਣਾ ਦੇਸ਼ ਆਜ਼ਾਦ ਕਰਾਓ, ਵੱਧ ਕੇ ਚੜ੍ਹ ਕੇ ਇੱਥੇ ਵੋਟਾਂ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਆਪਣੇ ਹਮੇਸ਼ਾ ਨਾ ਹਰ ਇੱਕ ਚੀਜ਼ ਆਪਾਂ ਚੇਤੇ ਕਰ ਲੈਂਦੇ ਆ, ਪਰ ਜਿਹੜਾ ਆਪਣਾ ਮੀਡੀਆ ਆ ਉਹਨੂੰ ਹਮੇਸ਼ਾ ਭੁੱਲ ਜਾਂਦੇ ਆ। ਟੀਵੀ 84 ਅਮਰਵੀਰ ਵੀਰ ਸਾਡਾ ਛੋਟਾ ਡਾਕਟਰ ਅਮਰਜੀਤ ਸਿੰਘ ਜੀ, ਜਿਹੜਾ ਹਮੇਸ਼ਾ ਆਪਾਂ ਸੁਣਦੇ ਆਪਾਂ ਉਹਨਾਂ ਨੂੰ। ਸੋ ਭਾਈ ਦੇਖੋ, ਜਦੋਂ ਅਸੀਂ ਆ ਰਹੇ ਸੀ ਅੱਜ ਨਿਊਯਾਰਕ ਤੋਂ, ਕਾਫੀ ਕਾਲਾਂ ਆ ਰਹੀਆਂ ਸੀ, ਬਾਬਾ ਜੀ ਉੱਥੇ ਕੋਈ ਇਹੋ ਜਿਹਾ ਚੱਕਰ ਤਾਂ ਨਹੀਂ ਹੈਗਾ, ਕੋਈ ਬਰਫ਼ ਦਾ ਚੱਕਰ ਤਾਂ ਨਹੀਂ ਹੈਗਾ। ਤੋ ਆ ਤੁਹਾਡੇ ਸਾਹਮਣੇ ਮਾਹੌਲ ਆ, ਮਾਹੌਲ ਇਦਾਂ ਲੱਗਦਾ ਜਿੱਦਾਂ ਆਪਾਂ ਖੱਤਿਆਂ 'ਚ ਨਹੀਂ ਬੈਠੇ ਹੁੰਦੇ। ਤੇ ਭਾਰਤੀਆਂ ਨੇ ਅੱਜ ਤੱਕ ਪਹਿਲਾਂ ਕਦੀ ਬੱਸਾਂ ਨਹੀਂ ਸੀ ਲਾਈਆਂ ਇਦਾਂ ਮੋਹਰੇ, ਹੁਣ ਇਹਨਾਂ ਨੇ ਹਰ ਆਪਣੇ ਦੂਤਾਵਾਸ ਘਰ ਦੇ ਮੋਹਰੇ ਇਦਾਂ ਬਾਰਡਰ ਜਿਹਾ ਬਣਾ ਦਿੱਤੇ ਆ। ਇਹਨਾਂ ਨੂੰ ਹਾਲੇ ਵੀ ਟਾਈਮ ਇਹਨਾਂ ਕੋਲ ਹੈਗਾ ਭਾਈ, ਜੇ ਬਾਰਡਰ ਬਣਾਉਣਾ ਤੇ ਸਾਡਾ ਬਾਰਡਰ ਹਰਿਆਣੇ ਤੱਕ ਖਿੱਚ ਲੈਂਦੇ ਅਸੀਂ, ਤੇ ਸਾਡੇ ਕੋਲ ਤੁਹਾਡਾ ਤੁਹਾਨੂੰ ਮੁਬਾਰਕ ਆ। ਤੇ ਜੇ ਤੁਹਾਡਾ ਵੀ ਕੁਛ ਨਾ ਕੁਛ ਬਚ ਜਾਊਗਾ, ਕਿਉਂਕਿ ਜਿਹੜਾ ਤੁਹਾਨੂੰ ਅਮਰੀਕਾ ਨੇ ਫੇਰ ਕਟਹਿਰੇ ਵਿੱਚ ਖੜਾ ਕਰ ਦਿੱਤਾ ਆ, ਉਹ ਕਹਿ ਰਿਹਾ ਕਿ ਭਾਈ ਜੋ ਇੰਗਲੈਂਡ ਵਾਲਿਆਂ ਨੇ ਕੰਮ ਕੀਤਾ ਉਹੀ ਅਮਰੀਕਾ ਵਾਲਿਆਂ ਨੇ ਕੀਤਾ, ਸਟੇਟ ਡਿਪਾਰਟਮੈਂਟ ਨੇ ਇਹਨਾਂ ਨੂੰ ਵੀ ਉਸੇ ਕੈਟਾਗਰੀ ਦੇ ਵਿੱਚ ਖੜਾ ਕਰ ਦਿੱਤਾ ਆ। ਟ੍ਰਾਂਸ ਰਿਪਰੈਕਸ਼ਨ ਜਿਹੜਾ ਦੇ ਉਹਦੇ ਵਿੱਚ ਇਹਨਾਂ ਨੂੰ ਕਰ ਦਿੱਤਾ ਆ। ਸੋ ਸਿੰਘੋ, ਇਹ ਮੌਕਾ ਆ ਈਸਟ ਕੋਸਟ ਵਾਲਿਆਂ ਕੋਲ। ਮੈਨੂੰ ਥੋੜਾ ਜਿਹਾ ਲੱਗ ਰਿਹਾ ਕਿ ਭਾਈ ਜਿਹੜਾ ਆਪਣੇ ਫੇਅਰਫੈਕਸ ਦੀ ਥੋੜੀ ਸੰਗਤ ਮੈਨੂੰ ਘੱਟ ਦਿਸੀ ਆ, ਸ਼ਾਇਦ ਉਹ ਤਿਆਰੀਆਂ ਲੱਗੇ ਹੋਣ, ਸ਼ਾਇਦ ਉਹ ਗੁਰੂ ਘਰ ਹੋਣ, ਸੰਗਤਾਂ ਨੂੰ ਲੰਗਰ ਵੀ ਖਿਲਾਉਣਾ ਹੁੰਦਾ ਆ। ਸੋ ਜਿਹੜੀ ਅੱਜ ਦੀ ਰੈਲੀ ਸੀ ਬੜੀ ਸਕਸੈਸਫੁਲ ਰੈਲੀ ਰਹੀ ਆ। ਹੋਰ 15 ਮਿੰਟ ਬਾਅਦ ਇੱਥੋਂ ਤੁਰ ਕੇ ਕਾਫਲਾ ਵਾਈਟ ਹਾਊਸ ਵੱਲ ਜਾਣਾ ਆ, ਤੇ ਉੱਥੇ 5-7 ਮਿੰਟ ਲਾ ਕੇ ਤੇ ਸਿੰਘਾਂ ਨੇ ਗੁਰੂ ਘਰ ਪਹੁੰਚ ਜਾਣਾ। ਫੇਅਰਫੈਕਸ ਕੱਲ ਨੂੰ ਅਖੰਡ ਪਾਠ ਸਾਹਿਬ ਦੇ ਭੋਗ ਪੈਣਗੇ ਤੇ 2:30 ਵਜੇ ਅਰਦਾਸ ਹੋਣੀ ਆ ਮਿਸਟਰ ਟਰੰਪ ਵਾਸਤੇ, ਤੇ ਉਹਦੇ ਤੋਂ ਬਾਅਦ ਫਿਰ ਨੈਸ਼ਨਲ ਮਾਲ ਦੇ ਵਿੱਚ ਜੋ ਤਿਆਰੀਆਂ ਚੱਲਣੀਆਂ ਆ ਕੱਲ ਵਾਸਤੇ, ਉਹ ਸ਼ਾਮ ਨੂੰ ਉੱਥੇ ਤਿਆਰੀਆਂ ਹੋਣਗੀਆਂ। ਤੇ ਕੱਲ ਸਵੇਰੇ 9 ਤੋਂ 5 ਨੈਸ਼ਨਲ ਮਾਲ ਵਾਸ਼ਿੰਗਟਨ ਡੀਸੀ, ਅਗਸਤ 17 2025 ਜਿਹੜਾ ਆਗਾਜ਼ LA ਦੇ ਵਿੱਚ ਹੋਇਆ ਸੀ, ਤੇ ਉਹਦਾ ਦਿਨ ਆ ਰਿਹਾ ਆ। ਤੇ ਆਪਾਂ ਕੱਲ ਉਦੋਂ ਨੂੰ ਵੱਧ ਤੋਂ ਵੱਧ ਉੱਥੇ ਆ ਕੇ ਇਸ ਚੀਜ਼ ਨੂੰ ਸਫਲਾ ਕਰਨਾ ਆ, ਤਾਂ ਕਿ ਆਪਣੀਆਂ ਜਿਹੜੀਆਂ ਆਉਣ ਵਾਲੀਆਂ ਜਨਰੇਸ਼ਨਾਂ ਆ ਉਹ ਸੁੱਖ ਦਾ ਸਾਹ ਲੈ ਸਕਣ ਆਪਣੇ ਦੇਸ਼ ਦੇ ਵਿੱਚ, ਆਪਣਾ ਪਾਸਪੋਰਟ ਕੱਢ ਕੇ ਦੱਸ ਸਕਣ ਆਈ ਐਮ ਫਰਮ ਰਿਪਬਲਿਕ ਆਫ ਖਾਲਿਸਤਾਨ। ਆਪਾਂ ਵੈਨਕੂਵਰ ਵਾਲੇ ਵੀਰਾਂ ਦਾ ਥੈਂਕ ਯੂ ਕਰਨਾ ਚਾਹੁੰਦੇ ਆ, ਜਿਨ੍ਹਾਂ ਨੇ ਪਹਿਲਾ ਮੈਸੇਜ ਦਿੱਤਾ ਸੀਗਾ ਕਿ ਰਿਪਬਲਿਕ ਆਫ ਖਾਲਿਸਤਾਨ ਐਮਬੈਸੀ ਬਣਾ ਕੇ ਉੱਥੇ ਕਈਆਂ ਦੀਆਂ ਚੀਕਾਂ ਨਿਕਲੀਆਂ, ਭਾਰਤ ਮਾਤਾ ਦੀਆਂ ਚੀਕਾਂ ਨਿਕਲੀਆਂ। ਇਹ ਚੀਕਾਂ ਨਿਕਲਣਗੀਆਂ ਤਾਂ ਫੇਰ ਹੀ ਭੱਜਣਗੇ, ਤੇ ਮੋੜ ਕੇ ਜਿਹੜੇ ਹਰਿਆਣੇ ਵਾਲੇ ਆ ਉਹਨਾਂ ਨੂੰ ਮੋਹਰੇ ਕਰ ਦਿੰਦੇ, ਇਹ ਆਪ ਪਿੱਛੇ ਲੁਕ ਜਾਂਦੇ ਆ। ਸੋ ਅਗਰ ਦਮ ਹੈਗਾ ਸਿੰਘੋ ਤੁਹਾਡੇ ਕੋਲ, ਵੀ ਤੁਸੀਂ ਬਾਹਮਣੋ ਸਿੰਘ ਖੜੇ ਤੁਹਾਡੇ ਸਾਹਮਣੇ, ਆ ਜਾਓ। ਝੰਡਾ ਵੀ ਤੁਹਾਡਾ ਪਾੜਿਆ, ਪੈਰਾਂ 'ਚ ਵੀ ਰੋਣ ਲਿਆ, ਰੋਕ ਸਕਦੇ ਤਾਂ ਰੋਕ ਲਓ ਆ ਕੇ। ਸੋ ਚੜ੍ਹਦੀ ਕਲਾ ਦੇ ਵਿੱਚ ਸਿੰਘ ਪਹੁੰਚੇ ਆ, ਵੋਟਾਂ ਪੈਣਗੀਆਂ, ਖਾਲਿਸਤਾਨ ਬਣੂਗਾ। ਆਪਣਾ ਆਉਣ ਵਾਲੇ ਦਿਨਾਂ ਦੇ ਵਿੱਚ ਨਕਸ਼ੇ ਤੇ ਇੱਕ ਸੋਹਣੇ ਅਕਸ਼ਰਾਂ ਦੇ ਨਾਲ ਲਿਖਿਆ ਜਾਊਗਾ ਰਿਪਬਲਿਕ ਆਫ ਖਾਲਿਸਤਾਨ, ਮੇਰਾ ਸੋਹਣਾ ਪੰਜਾਬ, ਜਿਹੜਾ ਇੱਕ ਬਹੁਤ ਹੀ ਗੁਰੂ ਪੀਰਾਂ ਦੀ ਧਰਤੀ ਆ। ਤੇ ਜਿਹੜਾ ਅੱਜ ਉੱਥੇ ਉਹਨਾਂ ਨੇ ਨਸ਼ੇ ਦਾ ਹੜ੍ਹ ਵਗਾ ਦਿੱਤਾ ਆ, ਇਹ ਸਾਰੀਆਂ ਇਹਨਾਂ ਦੀਆਂ ਸਾਜ਼ਿਸ਼ਾਂ ਆ। ਆਪਣੇ ਬੱਚਿਆਂ ਨੂੰ ਕੋਈ ਜੌਬ ਨਹੀਂ ਮਿਲ ਰਹੀ ਉੱਥੇ, ਉਹਨਾਂ ਨੂੰ ਆਪਣੀ ਜ਼ਮੀਨਾਂ ਵੇਚ ਕੇ ਇੱਧਰ ਆਉਣਾ ਪੈ ਰਿਹਾ। ਪਰ ਇੱਕ ਗੱਲੋਂ ਮੈਨੂੰ ਖੁਸ਼ੀ ਵੀ ਆ ਕਿ ਕਈ ਬੱਚੇ ਮਿਲੇ ਇੱਥੇ ਸਾਨੂੰ ਜਿਨ੍ਹਾਂ ਨੂੰ 84 ਬਾਰੇ ਕੁਝ ਨਹੀਂ ਸੀ ਪਤਾ, ਇੱਥੇ ਆ ਕੇ ਉਹਨਾਂ ਨੂੰ ਪਤਾ ਲੱਗਾ। ਸੋ ਇਸੇ ਕਰਕੇ ਜਿਹੜੇ ਸਾਡੇ ਭਾਜੀ ਉਹਨਾਂ ਦਾ ਟੀਵੀ ਵੀ ਆ, ਉਹਦਾ ਨਾਂ ਵੀ TV 84 ਆ। ਚੜ੍ਹਦੀ ਕਲਾ ਦੇ ਵਿੱਚ ਸਿੰਘੋ, ਮਿਲਦੇ ਆ 17 ਅਗਸਤ ਨੂੰ ਨੈਸ਼ਨਲ ਮਾਲ। ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿੱਥੋਂ ਸ਼ੁਰੂ ਕਰਾਂ? ਖਾਲਿਸਤਾਨ ਜਿੰਦਾਬਾਦ ਤੋਂ ਸ਼ੁਰੂ ਕਰਾਂ। ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ ਰਹੇਗਾ, ਖਾਲਿਸਤਾਨ ਬਣ ਕੇ ਰਹੇਗਾ, ਜਿੰਦਾਬਾਦ ਰਹੇਗਾ।
ਅੱਜ ਅਸੀਂ ਇੱਥੇ ਵਾਸ਼ਿੰਗਟਨ ਡੀਸੀ ਇੰਡੀਅਨ ਅੰਬੈਸੀ ਜਿਹੜਾ ਕਿ ਬੁੱਚੜਖਾਨਾ ਇਹਨੂੰ ਬੰਦ ਕਰਾਉਣ ਲਈ ਆਏ ਆ, ਕਿਉਂਕਿ 15 ਅਗਸਤ ਜਿਹੜੀ ਸਾਡੀ ਆਜ਼ਾਦੀ ਦਾ ਦਿਨ ਨਹੀਂਗਾ, ਇਹ ਸਾਡੀ ਗੁਲਾਮੀ ਦਾ ਦਿਨ ਆ। ਅਸੀਂ 4 ਪੁਸ਼ਤਾਂ ਅੰਗਰੇਜ਼ਾਂ ਨਾਲ ਲੜਦੇ ਰਹੇ ਆ, 4 5 6 ਪੁਸ਼ਤਾਂ ਅੰਗਰੇਜ਼ਾਂ ਨਾਲ ਲੜਦੇ ਰਹੇ ਆ। ਹੁਣ 47 ਤੋਂ ਲੈ ਕੇ ਤੇ ਅਸੀਂ ਆ ਜਿਹੜੀਆਂ 4 5 ਪੁਸ਼ਤਾਂ ਇਹ ਨਵੇਂ ਅੰਗਰੇਜ਼ਾਂ ਨਾਲ ਲੜ ਰਹੇ ਆ, ਕਿਉਂਕਿ ਸਾਨੂੰ 47 ਦੇ ਵਿੱਚ ਰਾਜ ਨਹੀਂ ਮਿਲਿਆ, ਸਾਨੂੰ 47 ਦੇ ਵਿੱਚ ਫੇਅਰ ਡੀਲ ਨਹੀਂ ਹੋਈ। ਜਿਹੜੇ ਇਹਨਾਂ ਨੇ ਪ੍ਰੋਮਿਸ ਕੀਤੇ ਸੀ ਉਹ ਸਾਰੇ ਪ੍ਰੋਮਿਸ ਇਹਨਾਂ ਨੇ ਵਾਪਸ ਲੈ ਲਏ। ਤੇ ਪਹਿਲਾਂ ਕਹਿੰਦੇ ਸੀ ਸਿੱਖਾਂ ਦਾ ਇੱਕ ਉਹ ਖਿੱਤਾ ਹੋਊਗਾ ਜਿਹਦੇ ਵਿੱਚ ਸਿੱਖਾਂ ਨੂੰ ਫਸਟ ਕਲਾਸ ਸਿਟੀਜ਼ਨ ਤੇ ਹਰ ਇੱਕ ਚੀਜ਼ ਦੀ ਜੋ ਸਿੱਖ ਡਿਮਾਂਡ ਕਰਨਗੇ ਉਹ ਮਿਲੂਗਾ। ਪਰ ਇਹਨਾਂ ਨੇ ਹੌਲੀ ਹੌਲੀ ਸਾਡੇ ਤੋਂ ਪਾਣੀ ਵੀ ਖੋਹ ਲਿਆ, ਸਾਡੀ ਧਰਤੀ ਵੀ ਖੋਹ ਰਹੇ ਆ, ਇਹਨਾਂ ਨੇ ਸਾਡੀ ਬਿਜਲੀ ਵੀ ਖੋਹ ਲਈ ਆ, ਜਿੰਨੇ ਵੀ ਪੰਜਾਬ ਦੇ ਰਿਸੋਰਸ ਆ ਉਹ ਸਾਰੇ ਖੋਹ ਲਿਆ। ਤੇ ਹੁਣ ਅਖੀਰ ਤੇ ਕਿਹੜੀ ਗੱਲ ਆਈ ਆ? ਹੁਣ ਆਈ ਆ ਆਜ਼ਾਦੀ ਦੀ ਗੱਲ। ਆਜ਼ਾਦੀ ਹੀ ਹੱਲ ਹੈ, ਖਾਲਿਸਤਾਨ ਹੀ ਹੱਲ ਹੈ। ਤੇ ਮੈਂ 84 ਟੀਵੀ ਦਾ ਵੀ ਵੀਰਾਂ ਨੂੰ, ਭੈਣਾਂ ਨੂੰ, ਭਰਾਵਾਂ ਨੂੰ, ਬਜ਼ੁਰਗਾਂ ਨੂੰ ਦੱਸਣਾ ਚਾਹੁੰਦਾ ਕਿ 84 ਟੀਵੀ ਖਾਲਿਸਤਾਨ ਦੀ ਗੱਲ ਕਰਦੇ ਆ, ਖਾਲਿਸਤਾਨ ਦੀ ਗੱਲ ਤੁਹਾਡੇ ਕੋਲ ਲੈ ਕੇ ਆਉਂਦੇ ਆ। ਤੇ ਆਓ ਫਿਰ ਮੇਰੇ ਵੀਰੋ, ਮੇਰੀਓ ਭੈਣੋ, ਮੇਰੇ ਭਰਾਵੋ, ਮੇਰੇ ਬੱਚਿਓ, ਤਕੜੇ ਹੋ ਕੇ ਆਵੋ, ਤਕੜੇ ਹੋ ਕੇ ਆਵੋ ਵੋਟਾਂ ਪਾਉਣ ਲਈ। ਜਿਹੜੇ ਕਿ ਅਗਸਤ 17 ਦਿਨ ਐਤਵਾਰ 9 ਵਜੇ ਤੋਂ ਲੈ ਕੇ 5 ਵਜੇ ਤਾਈਂ ਵਾਸ਼ਿੰਗਟਨ ਦੀ ਧਰਤੀ ਤੇ ਕੈਪੀਟਲ ਹਿੱਲ ਦੇ ਸਾਹਮਣੇ, ਵਾਈਟ ਹਾਊਸ ਦੇ ਸਾਹਮਣੇ, ਲਿੰਕਨ ਮੈਮੋਰੀਅਲ ਦੇ ਸਾਹਮਣੇ ਤੇ ਟਰੰਪ ਛੱਤ ਤੇ ਖੜਾ ਹੋ ਕੇ ਦੇਖੇਗਾ। ਉਹਨੇ ਆਲਰੇਡੀ ਛੱਤ ਟੈਸਟ ਕਰ ਲਈ ਆ, ਉਹ ਕਹਿੰਦਾ ਮੈਂ ਛੱਤ ਤੇ ਖੜਾ ਹੋ ਕੇ ਦੇਖਾਂਗਾ ਵੋਟਾਂ ਪੈਂਦੀਆਂ ਖਾਲਿਸਤਾਨ ਦੀਆਂ। ਤੇ ਆਓ ਫਿਰ ਆਪਾਂ ਰਲ ਕੇ ਵੋਟਾਂ ਪਾਈਏ ਤੇ ਟੀਵੀ 84 ਦਾ ਧੰਨਵਾਦ ਕਰੀਏ, ਜਿਹੜੇ ਕਿ ਖਾਲਿਸਤਾਨ ਦੀ ਗੱਲ, ਸਿੱਖੀ ਦੀ ਗੱਲ, ਸਿੱਖ ਹਿਸਟਰੀ ਦੀ ਗੱਲ ਸਾਰੀ ਦੁਨੀਆ ਤੇ ਲੈ ਕੇ ਜਾਂਦੇ ਆ। ਤੇ ਮੈਂ ਇਹਨਾਂ ਵੀਰਾਂ ਦਾ, ਇਹਨਾਂ ਭੈਣਾਂ ਦਾ, ਭਰਾਵਾਂ ਦਾ, ਸਾਰਿਆਂ ਦਾ ਧੰਨਵਾਦ ਕਰਦਾ। ਤੇ ਸਾਡਾ ਮੀਡੀਆ ਸਪੋਰਟ ਕਰੋ ਮੇਰੇ ਵੀਰੋ, ਖਾਲਿਸਤਾਨ ਦੀ ਸਪੋਰਟ ਕਰੋ, ਮੀਡੀਆ ਦੀ ਸਪੋਰਟ ਕਰੋ। ਉਹ ਮੀਡੀਆ ਜਿਹੜਾ ਤੁਹਾਨੂੰ ਸੱਚੋ ਸੱਚ ਗੱਲ ਸੁਣਾਉਂਦਾ, ਤੁਹਾਨੂੰ ਸੱਚੋ ਸੱਚ ਟੀਵੀ ਲਿਆਉਂਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।